ਅੱਜ ਨਗਰ ਕੀਰਤਨ ਦੀ ਰਵਾਨਗੀ ਹੋਣ ਲੱਗੀ ਆ। ਆਪ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ ਕੀਰਤਨ ਸਾਰੇ ਫਲ ਕਰੋ ਤੇ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਸਤ ਪਿਆਰਿਆਂ ਦੀ ਅਗਵਾਈ ਹੇਠ ਬਾਹਰ ਆ ਚੁੱਕੇ ਆ। ਗੁਰੂ ਸਾਹਿਬ ਦੀ ਪਾਲਕੀ ਤਿਆਰ ਹੈ ਤੇ ਨਗਰ ਕੀਰਤਨ ਆਰੰਭ ਹੋ ਚੁੱਕਾ। ਸਤਨਾਮ 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 ਜੀ। मेरा ख्याल आउटसाइड ऑफ इंडिया पे बाहर कोई भी मुल्क का एडा बड़ा इकट्ठ है नहीं। ये गुरु महाराज का बड़ी मेहर रही है इस कम्यूनिटी के। आ संगत साडे कम्यूनिटी दे आके भाग लाउंदे आ, इत्थे गुरु महाराज का लाहा लैण आउंदे आ। वी आर ट्रूली ब्लेस्ड। ਸਤਨਾਮ ਸਤਨਾਮ ਜੀ, ਸਤਨਾਮ 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 ਜੀ, ਸਤਨਾਮ ਸਤਨਾਮ। ਅਸੀਂ ਇਹੀ ਚਾਹੁੰਦੇ ਆ ਵੀ ਸਾਰੀ ਇਨਸਾਨੀਅਤ ਕਹਿੰਦੇ ਸਰਬਤ ਦਾ ਭਲਾ ਤੇ ਸਾਡੀ ਕੌਮ ਬਾਕੀ ਕੌਮਾਂ ਸਾਰੇ ਚੜ੍ਹਦੀ ਕਲਾ ਚ ਰਹਿਣ। ਕਿਹੜੀ ਜਗ੍ਹਾ ਤੋਂ ਆਏ? BC ਤੋਂ ਜੀ। BC ਤੋਂ ਕਹਿਣ ਵਾਲਾ ਤੋਂ ਆਏ। ਕਿੱਦਣ ਆਏ ਸੀ? ਅੱਜ ਆਏ ਆ ਜਾਂ ਕੱਲ ਦੇ ਆਏ ਹੋਏ ਆ? ਪਰਸੋਂ ਫਰਾਈਡੇ ਆਏ। ਹਾਂਜੀ। ਤਾਂ ਕਿੱਦਾਂ ਲੱਗ ਰਿਹਾ ਤੁਹਾਡੇ ਸਰੀ 'ਚ ਵੀ ਬਹੁਤ ਨਗਰ ਕੀਰਤਨ ਤਗੜਾ ਹੁੰਦਾ ਹੈ ਕਿ ਇੱਥੇ ਯੂਨੀਵਰਸਿਟੀ ਦਾ ਦੇਖਦੇ ਆ? ਇੱਥੇ ਵਧੀਆ, ਇਹ ਵੱਡਾ, ਇਹ ਜ਼ਿਆਦਾ ਇੰਟਰਸਟਿੰਗ ਹੈ। ਸਤਨਾਮ 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 ਜੀ, ਸਤਨਾਮ 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 ਜੀ। ਸਾਡੇ ਤਾਂ ਉਹ ਗੱਲ ਆ, ਜਿੰਨਾ ਸਾਨੂੰ ਡਰਾਉਣਗੇ ਅਸੀਂ ਉਨੇ ਵੱਧ ਆਵਾਂਗੇ। ਡਰਾਉਣਾ ਜਿੰਨਾ ਮਰਜ਼ੀ ਡਰਾਉਂਦੇ ਆ, ਇਹ ਕਰਨਾ ਨਹੀਂ। ਅਸੀਂ ਹੈਗੇ ਆ, ਅਸੀਂ ਹੈਗੇ ਇੱਥੇ, ਹੈਗੇ ਸੀ, ਹੈਗੇ ਵੀ, ਉਠਾਂਗੇ ਵੀ। ਪੰਜਾਬੀ ਰੇਡੀਓ USA ਦੀ ਬੜੀ ਮਿਹਰਬਾਨੀ। ਘਰ ਘਰ ਜਿਹੜਾ ਕੁਝ ਵਿਖਾ ਰਹੇ ਨੇ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਹਰ ਘਰ ਬੈਠਿਆਂ ਨੂੰ, ਹਰ ਸੰਗਤ ਨੂੰ ਆਪਣੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰਾ ਰਹੇ ਨੇ, ਸੰਗਤਾਂ ਦੇ ਦਰਸ਼ਨ ਕਰਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 45ਵੇਂ ਮਹਾਨ ਨਗਰ ਕੀਰਤਨ ਦੀ ਕਵਰੇਜ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਕੁਛ ਹੀ ਮਿੰਟਾਂ ਦੇ ਵਿੱਚ ਨਗਰ ਕੀਰਤਨ ਆ ਉਹ ਰਵਾਨਗੀ ਲੈਣ ਵਾਲੇ ਆ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਲਰੇਡੀ ਪਾਲਕੀ ਸਾਹਿਬ ਦੇ ਵਿੱਚ ਸ਼ੋਭਤ ਕੀਤੇ ਜਾ ਰਹੇ। ਆਪਣੇ ਨਾਲ ਤੇਜਿੰਦਰ ਸਿੰਘ ਦਸਾਂਝ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਬਹੁਤ ਬਹੁਤ ਵਧਾਈ ਹੋਵੇ ਜੀ। ਹਾਂਜੀ, 45ਵੇਂ ਮਹਾਨ ਨਗਰ ਕੀਰਤਨ ਦੀ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਹਰ ਚੀਜ਼ ਦੀ ਤਿਆਰੀ ਹੋ ਚੁੱਕੀ ਹੈ, ਹੁਣ ਅਰਦਾਸ ਹੋਵੇਗੀ। ਉਸ ਤੋਂ ਬਾਅਦ ਆਪਾਂ ਟਾਉਣ ਲਈ ਰਵਾਨਾ ਹੋਵਾਂਗੇ। ਸੰਗਤ ਨੂੰ ਇਹੀ ਬੇਨਤੀ ਆ ਔਰ ਮਿਲ ਕੇ ਸਾਰੇ ਇਸ ਦਿਨ ਨੂੰ ਮਨਾਈਏ। ਰਾਹ ਦੇ ਵਿੱਚ ਹੋ ਸਕਦਾ ਕਿਤੇ ਕੋਈ ਨਾ ਕੋਈ ਮੁਸ਼ਕਲ ਆਵੇ, ਕੋਈ ਪਾਣੀ ਹੋਵੇ, ਲੇਕਿਨ ਆਪਾਂ ਨੂੰ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਮੇਨ ਫਲੋਰ ਦੇ ਮਗਰ ਤੁਰ ਕੇ ਆਪਾਂ ਖੁਸ਼ੀਆਂ ਲੈਣੀਆਂ। ਸਾਰੇ ਹੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਸ ਦਿਨ ਨੂੰ ਆਪਾਂ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਇਸ 45ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਜੀ। ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ, ਬੜਾ ਹੀ ਚੰਗਾ ਲੱਗ ਰਿਹਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਨੂੰ ਪਤਾ ਹੈ ਕਿੰਨੇ ਦਿਨਾਂ ਤੋਂ ਜਿਹੜੇ ਆਪਣੇ ਤਿਆਰੀ ਹੋ ਰਹੀ ਸੀਗੀ। ਅੱਜ ਨਗਰ ਕੀਰਤਨ ਦੀ ਰਵਾਨਗੀ ਹੋਣ ਲੱਗੀ ਆ। ਆਪ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਗਰ ਕੀਰਤਨ ਸਾਰੇ ਫਲ ਕਰੋ ਤੇ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਨੌਜਵਾਨ ਵੀ ਜਿਹੜੇ ਜੁੜੇ ਹਨ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦਾ ਫਰਮਾਨ ਹੈ, ਆਗਿਆ ਪਈ ਅਕਾਲ ਕੀਤਾ ਵੀ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਬਾਹਰ ਆ ਚੁੱਕੇ ਆ। ਗੁਰੂ ਸਾਹਿਬ ਦੀ ਪਾਲਕੀ ਤਿਆਰ ਹੈ ਤੇ ਨਗਰ ਕੀਰਤਨ ਆਰੰਭ ਹੋ ਚੁੱਕਾ। ਜਿੰਨੇ ਪੰਜਾਬੀ ਰੇਡੀਓ USA ਦੇ ਉੱਤੇ ਦੇਖ ਰਹੇ, ਐਤਕੀ ਉਹਨਾਂ ਦੇ ਚਰਨਾਂ 'ਚ ਬੇਨਤੀ ਆ, ਅਗਲੇ ਸਾਲ ਆਓ ਸਾਡੇ ਨਾਲ ਪਾਰਟਿਸਿਪੇਟ ਕਰੋ। ਇੱਥੇ ਆ ਕੇ ਸਾਡੇ ਨਾਲ ਰੌਣਕਾਂ ਵਧਾਓ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਐਤਕੀ ਵੀ ਨਗਰ ਕੀਰਤਨ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਕਿ ਹਰੇਕ ਸਾਲ ਤੁਸੀਂ ਆ ਕੇ ਸਾਰੀ ਸੰਗਤਾਂ ਦੇ ਨਾਲ ਤੁਸੀਂ ਪਾਰਟਿਸਿਪੇਟ ਕਰਦੇ। ਹਰੇਕ ਸਾਲ ਆਇਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਫਤਿਹ ਜੀ। ਸਾਰੀ ਸੰਗਤ ਨੂੰ 45ਵੇਂ ਮਹਾਨ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ। ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਸਟਾਰਟ ਹੋਣ ਜਾਣ ਲੱਗਾ ਜੀ। ਬਾਕੀ ਸੰਗਤ ਬੜੀ ਠਾਠਾ ਮਾਰਾ ਇਕੱਠ ਹੋ ਗਿਆ ਜੀ। ਧੰਨਵਾਦ ਜੀ।
ਸੋ ਬਿਲਕੁਲ ਇਸ ਟਾਈਮ ਹੁਕਮਨਾਮਾ ਸਾਹਿਬ ਜਿਹੜਾ ਲਿਆ ਜਾ ਰਿਹਾ, ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਸੰਗਤਾਂ ਦੇ ਨਾਲ ਗੱਲਬਾਤ ਨੂੰ ਇੱਦਾਂ ਹੀ ਜਾਰੀ ਰੱਖਾਂਗੇ। ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਪਵਿੱਤਰ ਗੁਰਗੱਦੀ ਦਿਹਾੜਾ ਮਨਾਉਂਦਿਆਂ ਹੋਇਆਂ, ਗੁਰੂ ਮਾਨਿਓ ਗ੍ਰੰਥ ਦਿਹਾੜਾ ਮਨਾਉਂਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਪਾਤਸ਼ਾਹ ਜੀਓ ਸਾਲਾਨਾ 45ਵਾਂ ਮਹਾਨ ਨਗਰ ਕੀਰਤਨ ਆਰੰਭ ਹੋਣ ਲੱਗਾ ਹੈ। ਫਤਿਹ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਉਹ ਹੋਣ ਜਾ ਰਹੀ ਆ। ਆਲਰੇਡੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 45ਵੇਂ ਮਹਾਨ ਨਗਰ ਕੀਰਤਨ ਦੇ ਲਈ ਆਪਣੇ ਫਲੋਟ ਦੇ ਵਿੱਚ ਸਵਾਰੀ ਜਿਹੜੀ ਉਹ ਉਹਨਾਂ ਦੀ ਬੈਠ ਚੁੱਕੀ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਨਾਲ ਜਿਹੜਾ ਉਹ ਚੱਲਣਾ ਹੈ। ਆਪਾਂ ਦੇਖ ਸਕਦੇ ਆ ਨਿਸ਼ਾਨ ਚੀ ਪੰਜ ਪਿਆਰੇ ਸਾਰੇ ਜਾਣੇ ਰੈਡੀ ਨੇ। 45ਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਸ ਦੀ ਜਿਹੜੀ ਸ਼ੁਰੂਆਤ ਹੋ ਗਈ ਆ। ਹੁਣ ਹੌਲੀ ਹੌਲੀ ਜਿਹੜੇ ਆ ਗੇਟਸ ਤੋਂ ਬਾਹਰ ਵੱਲ ਨੂੰ ਜਿਹੜੀ ਰਵਾਨਗੀ ਆ ਇਹਨਾਂ ਦੀ ਹੋਣ ਜਾ ਰਹੀ ਆ। ਗੁਰਦੁਆਰਾ ਸਾਹਿਬ ਦੇ ਅੰਦਰ ਥੋੜਾ ਵਕਤ ਲੱਗ ਜਾਂਦਾ ਕਿਉਂਕਿ ਬਹੁਤ ਸਾਰੇ ਜਿਹੜੇ ਸ਼ਰਧਾਲੂ ਆ ਉਹਨਾਂ ਸਾਰਿਆਂ ਨੇ ਨਤਮਸਤਕ ਹੋਣਾ ਦਾ ਮੱਥਾ ਟੇਕਣਾ ਹੁੰਦਾ ਆ, ਸੋ ਮੌਕਾ ਉਹਨਾਂ ਨੂੰ ਮਿਲ ਜਾਂਦਾ ਆ। ਹੋਰ ਵੀ ਬਹੁਤ ਸਾਰੇ ਸਾਡੇ ਵੀਰ ਜਿਹੜੇ ਆ ਉਹ ਕੁਝ ਕਹਿਣਾ ਚਾਹੁੰਦੇ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਨੇ? ਸਾਰੀ ਸਾਧ ਸੰਗਤ ਨੂੰ 45ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ ਜੀ ਮਹਾਰਾਜ ਜੀ। ਬਹੁਤ ਬਹੁਤ ਧੰਨਵਾਦ ਜੀ। ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ? ਲੋਕਲ ਹੀ ਆ? ਲੋਕਲ ਹੀ ਆ ਜੀ। ਜੀ ਆਜੋ ਜੀ, ਆਜੋ ਭਾਈ ਸਾਹਿਬ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ। ਜੀ ਕੀ ਕਹਿਣਾ ਚਾਹੁੰਦੇ ਨਗਰ ਕੀਰਤਨ ਨੂੰ? ਨਗਰ ਕੀਰਤਨ ਦੇ ਸਾਰੀ ਸੰਗਤ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ। ਬੜੀਆਂ ਖੁਸ਼ੀਆਂ ਮਿਲਦੀਆਂ। ਮੈਂ ਵਾਸ਼ਿੰਗਟਨ ਸਟੇਟ ਤੋਂ ਆਇਆ। ਤੁਸੀਂ ਬਸ ਕਦੋਂ ਆਏ ਸੀਗੇ? ਮੈਂ ਕੱਲ ਦਾ ਆਇਆ ਹੋਇਆ ਇੱਥੇ। ਠੀਕ ਹੈ ਜੀ। ਤੇ ਮੈਂ ਬਰੰਪਟਨ ਰਹਿੰਦਾ ਤੇ ਹਰ ਸਾਲ ਆਉਂਦੇ ਆ? ਮੈਂ 8 ਸਾਲ ਆਉਂਦਾ ਆ ਜੀ। ਪਿਛਲਾ ਸਾਲ ਮਿਸ ਕਰ ਗਿਆ ਸੀਗਾ ਲੇਕਿਨ ਐਤਕੀ ਸਾਲ ਮੈਂ ਪਹਿਲਾਂ ਆਇਆ ਤੇ ਬਾਅਦ ਸੰਗਤ ਨੂੰ ਆਉਣ ਦਾ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਭ ਨੂੰ ਬਹੁਤ ਬਹੁਤ ਧੰਨਵਾਦ। ਆਓ ਸੋ ਆਪਾਂ ਦੇਖ ਸਕਦੇ ਆ ਵੀ ਜਿਹੜਾ ਨਗਰ ਕੀਰਤਨ ਆ ਉਸ ਦੀ ਰਵਾਨਗੀ ਜਿਹੜੀ ਉਹ ਹੋ ਰਹੀ ਆ। ਸੋ ਨਾਲ ਜਿਹੜੇ ਉਹ ਆਪਾਂ ਜਿਹੜੇ ਉਹ ਚੱਲ ਰਹੇ ਆ। ਵਧਾਈ ਹੋਵੇ 45ਵੇਂ ਮਹਾਨ ਨਗਰ ਕੀਰਤਨ ਦੀ। ਤੁਹਾਨੂੰ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। 316ਵਾਂ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤਾਂ 45ਵਾਂ ਸਾਲਾਨਾ ਨਗਰ ਕੀਰਤਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਹੋਰ ਕੀ ਕਹਿਣਾ ਚਾਹੁੰਦੇ ਆ ਜੋ ਇਸ ਟਾਈਮ ਚੱਲ ਰਿਹਾ ਆ? ਰੌਣਕਾਂ, ਸੰਗਤ 'ਚ ਉਤਸ਼ਾਹ ਆ। ਸਾਨੂੰ ਸਾਡੇ ਬਜ਼ੁਰਗਾਂ ਦਾ ਯਾਦ ਆਉਂਦਾ। ਉਹਨਾਂ ਸਾਡੇ ਪਿਤਾ ਜੀ ਭਾਵੇਂ ਸਰੀਰ ਕਰਕੇ ਨਹੀਂ ਰਹੇ ਪਰ ਉਹਨਾਂ ਦੇ ਪਿਆਰਿਆਂ ਦੇ ਵਿੱਚ ਸਦਾ ਹੀ ਉਹਨਾਂ ਦਾ ਆਤਮਾ ਸਾਡੇ ਸਾਰਿਆਂ ਦੇ ਵਿੱਚ ਸਦਾ ਨਿਵਾਸੀ ਰਹੇਗੀ। ਉਹਨਾਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ 45 ਸਾਲ ਪਹਿਲਾਂ ਇਹ ਨਗਰ ਕੀਰਤਨ ਆਰੰਭ ਕਰਾਏ ਸੀ। ਤਾਂ ਆਪਾਂ ਉਹਨਾਂ ਦਾ ਸ਼ੁਕਰ ਕਰਦੇ ਆ। ਬਾਕੀ ਮਹਾਰਾਜ ਦਾ ਬੜਾ ਮਿਹਰ ਆ ਵੀ ਹਰੇਕ ਸਾਲ ਸੰਗਤਾਂ ਵੱਧਦੀਆਂ ਆਉਂਦੀਆਂ। ਤਾਂ ਸਮੂਹ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤਾਂ ਬਾਕੀ ਸਾਰਿਆਂ ਨੂੰ ਜੀਓ ਹੀ ਆਇਆ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਸੌਰੀ ਤੁਹਾਡਾ ਥੋੜਾ ਵਕਤ ਹੋਰ ਲੈ ਰਿਹਾ। ਸ਼ੁਰੂਆਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਅੱਜ ਜੋ ਜਿੱਦਾਂ ਦਾ ਇਕੱਠ ਹੁੰਦਾ ਆ ਦੇਖ ਕੇ ਕਿੱਦਾਂ ਮਹਿਸੂਸ ਹੁੰਦਾ ਵੀ ਯੂਬਾ ਸਿਟੀ ਦੇ ਵਿੱਚ ਕਹਿ ਸਕਦੇ ਅਮਰੀਕਾ ਦਾ, ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ। ਇਹ ਤਾਂ ਮੇਰੇ ਖਿਆਲ ਆਊਟਸਾਈਡ ਆਫ ਇੰਡੀਆ ਤੇ ਬਾਹਰਲੇ ਕੋਈ ਵੀ ਮੁਲਕ ਦੇ ਐਡਾ ਬੜਾ ਤੇ ਇਕੱਠ ਹੈ ਨਹੀਂ। ਇਹ ਗੁਰੂ ਮਹਾਰਾਜ ਦਾ ਬੜੀ ਮਿਹਰ ਰਹੀ ਹੈ ਇਸ ਕਮਿਊਨਿਟੀ ਦੇ। ਆ ਸੰਗਤ ਸਾਡੇ ਕਮਿਊਨਿਟੀ ਦੇ ਆ ਕੇ ਭਾਗ ਲਾਉਂਦੇ ਆ। ਇੱਥੇ ਗੁਰੂ ਮਹਾਰਾਜ ਦਾ ਲਾਹਾ ਲੈਣ ਆਉਂਦੇ ਆ। We are truly blessed. On behalf of Sutter County and all of our residents, we'd like to welcome everybody to the 45th annual Nagar Kirtan Sikh Parade. This is it's a testament to our ancestors, to our seniors, ਜਿਨ੍ਹਾਂ ਨੇ ਪਹਿਲਾਂ ਉਹਨਾਂ ਜਿਹਨਾਂ ਸਖਤ ਮਿਹਨਤ ਸੀਗਾ, who actually made that actual sacrifice to not only provide this place of worship ਜਿਹੜਾ ਇਸ ਗੁਰੂ ਘਰ 1969 ਚ ਬਣਿਆ ਸੀਗਾ ਕੁਝ 55 ਸਾਲ ਪਹਿਲਾਂ। ਤੇ ਉਹਨਾਂ ਦੇ ਆਪਾਂ ਰਿਣੀ ਆ ਤੇ ਜੋ ਉਹਨਾਂ ਦੀਆਂ ਕੁਰਬਾਨੀਆਂ, ਜੋ ਉਹਨਾਂ ਦੀ ਦੇਣ ਸੀ ਕਮਿਊਨਿਟੀ 'ਚ to give us a place to worship and then also for us to be able to share our articles of faith in our community, to educate our neighbors on who we are, what our beliefs are. We may look a little different, sound a little different, dress different, but inside our wishes, our goals are, you know, to Guru Nanak Dev Ji ਜਿਹੜੇ ਤਿੰਨ ਸਿੱਖੀ ਦੇ ਅਸੂਲ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, right? What an easy, simple way to live your life. ਬਾਕੀ ਦਾ ਦੁਬਾਰਾ ਆਪਣੇ ਪੰਜਾਬੀ ਰੇਡੀਓ ਦਾ USA ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਤੁਸੀਂ ਹਰ ਰੋਜ਼ ਇਹ ਕਵਰੇਜ ਕਰਦੇ ਆਏ ਆ। We're thankful and grateful for all that you do for the community, not just keeping this program live, but educating the community
and always keeping them up to date on current affairs. So thank you so much for all that you guys do. ਧੰਨਵਾਦ ਕਰਮ ਸਿੰਘ ਬੈਂਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਸ ਟਾਈਮ ਜਿਹੜੇ ਗਤਕਾਈ ਸਿੰਘ ਆ ਉਹ ਇਸ ਮੌਕੇ ਜਿਹੜੇ ਆ ਉਹ ਨਾਲ ਦੇ ਨਾਲ ਜਿਹੜੀ ਆ ਗੱਤਕੇ ਦੇ ਜੌਹਰ ਜਿਹੜੇ ਉਹ ਦਿਖਾਉਂਦੇ ਹੋਏ। ਸੋ 45ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਜਿਹੜਾ ਸਿੱਖ ਟੈਂਪਲ ਯੂਬਾ ਸਿਟੀ ਟਾਇਰਾ ਵਿਨਾ ਰੋਡ ਉੱਥੋਂ ਜਿਹੜੀ ਆ ਇਸ ਦੀ ਸ਼ੁਰੂਆਤ ਜਿਹੜੀ ਉਹ ਹੋ ਰਹੀ ਆ। ਸੋ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ, ਬਹੁਤ ਹੀ ਉਤਸ਼ਾਹ ਦੇ ਵਿੱਚ ਜਿਹੜੇ ਸੰਗਤ ਆ ਉਹ ਇਸ ਟਾਈਮ ਕਰਦੀ ਹੋਈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਮਨਵੀਰ ਸਿੰਘ ਹੈ ਜੀ। ਰਣਵੀਰ ਸਿੰਘ ਜੀ, ਸੇਵਾ ਲੱਗੀ ਆ ਅੱਜ ਮੋਰੇ ਜਾਣ ਦੀ? ਹਾਂਜੀ, ਗੁਰੂ ਸਾਹਿਬ ਨੇ ਕੀਤੀ ਜੀ ਕਿਰਪਾ, ਹਰ ਸਾਲ ਹੀ ਜਿੱਦਾਂ ਹੁੰਦੀ ਹੈ। 7 ਸਾਲ ਹੋ ਗਏ ਆ ਇੱਥੇ ਸੇਵਾ ਦੇ। ਕਿੱਦਾਂ ਲੱਗ ਰਿਹਾ, ਕਿੱਦਾਂ ਮਹਿਸੂਸ ਹੋ ਰਿਹਾ ਆ? ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਤਾਂ ਫਿਰ ਇਹ ਤੋਂ ਵੱਡਾ ਆਨੰਦ ਹੋਰ ਕਿੱਥੇ ਹੋਣਾ ਜੀ। ਕਿੱਥੇ ਹੋਣਾ ਆ? ਕੀਰਤਨ ਬਾਕੀ ਨਾਲ ਦਾ ਸਰਵਣ ਕਰਨ ਨੂੰ ਨਾਲ ਕੀਰਤਨ ਹੋ ਰਿਹਾ ਜੀ, ਨਾਲ ਨਾਲ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ, ਕੀ ਬਾਤ। ਚਰਨਾਂ ਦੀ ਧੂੜ ਆ ਰਹੀ ਹੈ। ਤੁਸੀਂ ਇੱਥੇ ਯੂਬਾ ਸਿਟੀ ਤੋਂ? ਮੈਂ ਯੂਬਾ ਸਿਟੀ ਤੋਂ। ਬਹੁਤ ਬਹੁਤ ਧੰਨਵਾਦ ਵੀਰ ਜੀ। ਕੀ ਨਾਮ ਹੈ ਜੀ? ਸੁਖਜੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਆ? ਬਸ ਕੁਛ ਨਹੀਂ, ਵਾਹਿਗੁਰੂ ਦੀ ਮਿਹਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਸਾਰੀ ਸੰਗਤ ਦਰਸ਼ਨ ਦੇਵੋ। ਬਹੁਤ ਵਧੀਆ ਪ੍ਰਬੰਧ ਨੇ ਇੱਥੇ। ਜਸ ਪੰਜਾਬੀ ਰੇਡੀਓ USA ਵਾਲੇ ਬਹੁਤ ਵਧੀਆ ਸੇਵਾ ਕਰ ਰਹੇ। ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ। ਸਭ ਸੰਗਤ ਤੇ ਮਿਹਰ ਬਖਸ਼ਿਸ਼ ਰੱਖੇ। ਸਾਰੇ ਜਗਤ ਤੇ ਸੁਖ ਸ਼ਾਂਤੀ ਵਰਤਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ 45ਵੇਂ ਨਗਰ ਕੀਰਤਨ ਦੀ। ਯੂਬਾ ਸਿਟੀ ਦੀ ਧਰਤੀ ਬਹੁਤ ਕਰਮਾਂ ਵਾਲੀ ਹੈ, ਜਿੱਥੇ ਇੰਨੀ ਸੰਗਤ ਦੇ ਦਰਸ਼ਨ ਕਰਨ ਨੂੰ ਮਿਲਦੇ ਹਨ। ਹੋਰ USA ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਸੰਗਤਾਂ ਨੂੰ ਝੂਠਾ ਪ੍ਰਚਾਰ ਕਰਕੇ ਡਰਾਇਆ ਹੋਇਆ, ਇੱਥੇ ਡਰ ਵਾਲੀ ਕੋਈ ਗੱਲ ਨਹੀਂ। ਬਹੁਤ ਖੁਸ਼ੀਆਂ ਆਨੰਦ ਬੀਤ ਰਹੇ ਨੇ। ਵੱਧ ਚੜ ਕੇ ਸੰਗਤਾਂ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਤੁਸੀਂ ਦੇਖ ਸਕਦੇ ਆ, ਸੁਣ ਸਕਦੇ ਆ ਵੀ ਸਾਰਿਆਂ ਦੇ ਅੰਦਰ ਬਹੁਤ ਜ਼ਿਆਦਾ ਉਤਸ਼ਾਹ ਆ। ਚਾਹੇ FBI ਵਾਲੀ ਉਹ ਜਿਹੜੀ ਗੱਲ ਬਹੁਤ ਚੱਲੀ ਸੀਗੀ, ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖ ਰਹੇ ਹਾਂ ਵੀ ਦੂਣ ਸਵਾਏ ਹੋ ਕੇ ਪਹੁੰਚੇ ਆ। ਇਹ ਸਿੱਖ ਕੌਮ ਦੀ ਖਾਸੀਅਤ ਆ। ਇਹ ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਆ। ਇਦਾਂ ਦੇ ਜਿਹੜੇ ਨਜ਼ਾਰੇ, ਇਦਾਂ ਦੇ ਜਿਹੜੇ ਦ੍ਰਿਸ਼ ਆ, ਇਹ ਰੂਹਾਨੀਅਤ, ਰਵਾਨਗੀਆਂ ਜਿਹੜੀਆਂ ਆ ਉਹ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆ। ਆਪਾਂ ਹੋਰ ਵੀ ਸੰਗਤਾਂ ਦੇ ਨਾਲ ਦਰਸ਼ਨ ਕਰਦੇ ਆ, ਉਹਨਾਂ ਦੇ ਵੀ ਵਿਚਾਰ ਜਿਹੜੇ ਸੁਣਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿ ਖਾਲਸਾ ਵਾਹਿਗੁਰੂ। ਕੀ ਨਾਮ ਹੈ ਜੀ? ਨਾਲ ਮੱਕੜ ਸਿੰਘ ਹੈ ਜੀ। ਤੁਸੀਂ ਵੀ ਲੋਕਲ ਯੂਬਾ ਸਿਟੀ ਤੋਂ? ਹਾਂਜੀ ਹਾਂਜੀ, ਯੂਬਾ ਸਿਟੀ ਤੋਂ। ਕਿੰਨੇ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਜੀ? ਸੇਵਾ ਕਰਦੇ ਹੋ ਗਏ 10 ਸਾਲ ਜੀ। 10 ਸਾਲ ਹੋ ਗਏ। ਹਾਂਜੀ ਹਾਂਜੀ, ਬਾਬੇ ਬਹੁਤ ਕਿੱਦਾਂ ਲੱਗਦਾ ਹੈ? ਹਰ ਸਾਲ ਉਤਸ਼ਾਹ ਰਹਿੰਦਾ ਹੈ? ਬਹੁਤ ਵਧੀਆ ਜੀ, ਹਰ ਸਾਲ ਬਹੁਤ ਵਧੀਆ ਹੈ। ਹੁਣ ਸੰਗਤ ਵੱਧ ਤੋਂ ਵੱਧ ਆਉਂਦੀ ਹਰ ਸਾਲ ਜੀ। ਹਾਂਜੀ, ਚੜ੍ਹਦੀ ਕਲਾ। ਬਾਕੀ 10 ਸਾਲ ਪਹਿਲਾਂ ਤੇ ਹੁਣ ਦੇ ਵਿੱਚ ਬਹੁਤ ਫਰਕ ਪੈ ਗਿਆ। ਬਹੁਤ ਫਰਕ ਪੈ ਗਿਆ ਜੀ। ਹੁਣ ਤਾਂ ਬਹੁਤ ਜ਼ਿਆਦਾ ਸੰਗਤ। ਹਾਂਜੀ ਹਾਂਜੀ, ਸਾਰਿਆਂ ਦੀ। ਯੂਬਾ ਸਿਟੀ ਦਾ ਧੰਨਵਾਦ ਜੀ, ਬਹੁਤ ਬਹੁਤ ਵੀ ਤੁਹਾਡਾ ਯੂਬਾ ਹਾਂਜੀ ਪੰਜਾਬੀ ਰੇਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਮੈਂ ਪਰਮਿੰਦਰਜੀਤ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਨਗਰ ਕੀਰਤਨ? ਮੈਂ ਜੀ ਇਹੀ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਇੱਕ ਅਫਵਾਹ ਫਾਈ ਸੀਗੀ ਵੀ ਇੱਥੇ ਕੁਛ ਨਾ ਕੁਛ ਹੋਊਗਾ, ਪਰ ਅੱਜ ਸਾਡੀ ਸਿੱਖ ਕੌਮ ਨੇ ਉਸ ਅਫਵਾਹ ਨੂੰ ਮੂੰਹ ਤੋੜਵਾ ਜਵਾਬ ਦੇ ਦਿੱਤਾ ਵੀ ਸਾਨੂੰ ਤੁਸੀਂ ਜਿੰਨਾ ਮਰਜ਼ੀ ਡਰਾਈ ਚੱਲੋ, ਪਰ ਸਾਡਾ ਜਿਹੜਾ ਹੜ੍ਹ ਆ ਇਹ ਨਹੀਂ ਰੁਕ ਸਕਦਾ। ਬਿਲਕੁਲ। ਤੁਸੀਂ ਕਹਿੰਦੇ ਅਸੀਂ ਮੰਨੂ ਦੇ ਕਿਵੇਂ ਕਹਿੰਦੇ ਆ, ਅਸੀਂ ਮੰਨੂ ਦਾਤਰੀ, ਅਸੀਂ ਮੰਨੂ ਦੇ ਹੋਏ ਦੂਣ ਸਵਾਏ ਹੋਏ ਜਦੋਂ ਮੈਨੂੰ ਵੱਡਾ ਸੀ ਦੂਣ ਸਵਾਏ ਹੋਏ। ਸਾਡੇ ਤਾਂ ਉਹ ਗੱਲ ਆ, ਜਿੰਨਾ ਸਾਨੂੰ ਡਰਾਉਣਗੇ ਅਸੀਂ ਉਨੇ ਵੱਧ ਆਵਾਂਗੇ। ਡਰਾਉਣਾ ਜਿੰਨਾ ਮਰਜ਼ੀ ਡਰਾਉਂਦੇ ਆ, ਇਹ ਕਰਨਾ ਨਹੀਂ। ਅਸੀਂ ਹੈਗੇ ਆ ਇੱਥੇ ਹੈਗੇ ਸੀ, ਹੈਗੇ ਵੀ ਉਠਾਂਗੇ ਵੀ, ਅੱਗੇ ਵੀ ਇਸੇ ਰਵਾਂਗੇ। ਬਸ ਇਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ। ਸੋ ਬਿਲਕੁਲ ਦੇਖ ਸਕਦੇ ਆ ਵੀ ਸੰਗਤਾਂ ਦੂਰੋਂ ਨੇੜਿਓਂ ਜਿਹੜੀਆਂ ਪਹੁੰਚੀਆਂ ਆ। ਗੱਤਕੇ ਦੇ ਜੌਹਰ ਜਿਹੜੇ ਉਹ ਤੁਹਾਨੂੰ ਅਸੀਂ ਗੱਤਕਾਈ ਸਿੰਘਾਂ ਦੇ ਜਿਹੜੇ ਉਹ ਹੁਣ ਅੱਗੇ ਦਿਖਾਉਂਦੇ ਆ। ਕਵਰੇਜ ਜਿਹੜੀ ਉਹ ਲਗਾਤਾਰ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਜਾਰੀ ਜਿਹੜੀ ਉਹ ਰਹੇਗੀ। ਨਗਰ ਕੀਰਤਨ ਆ ਉਹ ਰਵਾਨਗੀ ਵੱਲ ਨੂੰ ਵਧਦਾ ਹੋਇਆ। ਆਪਣੇ ਨਾਲ ਡਾਕਟਰ ਜਸਬੀਰ ਸਿੰਘ ਕੰਗ ਉਹ ਜੁੜ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਇਹ ਇੱਕ ਇਦਾਂ ਦਾ ਦਿਨ ਹੈ
ਜਿਹੜਾ ਕਿ ਯੂਨਿਟੀ ਮੈਂ ਕਹਾਂਗਾ ਵੀ ਸਾਰੀਆਂ ਮਾਨਵਤਾ ਨੂੰ ਜੋੜਨ ਵਾਲਾ ਦਿਨ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਦਿਨ ਆ ਉਹਦੇ ਜਿਹੜੀਆਂ ਟੀਚਿੰਗਸ ਨੇ ਉਹ ਇਨਸਾਨੀ ਭਾਈਚਾਰਾ, ਰੂਹਾਨੀਅਤ ਦਾ ਇੱਕ ਸੁਨੇਹਾ ਸਿੱਖਾਂ ਲਈ ਤਾਂ ਹੈ ਹੀ, ਪਰ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਸਾਰੀ ਮਾਨਵਤਾ ਦਾ ਗੁਰੂ ਆ, ਸਾਰੀ ਮਾਨਵਤਾ ਦਾ ਟੀਚਰ ਆ, ਡਿਵਾਈਨ ਟੀਚਰ ਆ। ਸੋ ਅਸੀਂ ਕਿੰਨੇ ਭਾਗਾਂ ਵਾਲੇ ਆ ਕਿ ਅਸੀਂ ਅਮਰੀਕਾ ਦੀ ਧਰਤੀ ਵਿੱਚ ਬੜੀ ਆਜ਼ਾਦੀ ਦੇ ਨਾਲ ਆਪਣੇ ਜੋ ਸਾਡਾ ਗੁਰੂਆਂ ਦਾ ਸਿੱਖਿਆ ਅਸੀਂ ਦੂਜੇ ਲੋਕਾਂ ਨਾਲ ਸਾਂਝੀ ਕਰ ਸਕਦੇ ਹਾਂ। ਸੋ ਅੱਜ ਇੱਕ ਇੱਦਾਂ ਦਾ ਦਿਨ ਆ ਵੀ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਫ੍ਰੀ ਲੰਗਰ ਛਕਣਾ ਤੇ ਸਾਡੀ ਕਮਿਊਨਿਟੀ ਦੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਕੀ ਕਹਿੰਦੇ FD ਕਰਾ ਕੇ ਗਏ ਆ, ਉਹ 20 ਰੁਪਏ ਦੀ ਉਹ ਲੰਗਰ ਅੱਜ ਸਾਰੀ ਦੁਨੀਆ 'ਚ ਵੰਡਿਆ ਜਾ ਰਿਹਾ। ਸਾਰੇ ਨਾਲ ਜਿਹੜੀ ਆਪਾਂ ਕਹਿੰਦੇ ਨਾ ਵੰਡ ਕੇ ਛਕੋ, ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ। ਸੋ ਜਿਹੜੀਆਂ ਸਾਡੀਆਂ ਬੇਸਿਕ ਟੀਚਿੰਗਸ ਨੇ ਉਹ ਸਾਰੇ ਹੀ ਅਸੀਂ ਮਾਨਵਤਾ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ। ਸੋ ਬਹੁਤ ਹੀ ਖੁਸ਼ੀ ਆ। ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਅੱਜ ਤੋਂ 125-150 ਸਾਲ ਪਹਿਲਾਂ ਇੱਥੇ ਆਏ, ਬੜੀਆਂ ਮੁਸ਼ਕਲਾਂ 'ਚ ਉਹ ਰਹੇ, ਬੜੀਆਂ ਉਹਨਾਂ ਨੂੰ ਸਿਟੀਜ਼ਨ ਨਹੀਂ ਸੀ ਬਣ ਦਿੰਦਾ, ਪਰ ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਉਹ ਮਿਹਨਤ ਕਰਦੇ ਰਹੇ ਤੇ ਅੱਜ ਇਸ ਕੰਟਰੀ 'ਚ ਅਸੀਂ ਬਰਾਬਰ ਭਾਈਵਾਲ ਆ। ਤੇ ਸਾਨੂੰ ਪੂਰੀ ਉਮੀਦ ਆ ਕਿ ਜਿੱਥੋਂ ਅਸੀਂ ਜਿਹੜੀ ਧਰਤੀ ਤੋਂ ਆਏ ਉੱਥੇ ਵੀ ਅਸੀਂ ਭਾਈਵਾਲ ਬਣਾਂਗੇ ਆਪਣੇ ਚੰਗੀਆਂ ਵੈਲਿਊਜ਼ ਦੇ ਨਾਲ, ਕਿਉਂਕਿ ਅੱਜ ਸਾਡੇ ਜਿੱਥੋਂ ਅਸੀਂ ਆਏ ਆ ਸਾਨੂੰ ਜਿੱਦਾਂ ਆਜ਼ਾਦੀ ਦਾ ਨਿੱਘ ਮਾਣਨਾ ਚਾਹੀਦਾ ਉਹ ਨਹੀਂ ਮਿਲਦਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਸਾਨੂੰ ਆਪਣੀਆਂ ਕਦਰੀਆਂ ਕੀਮਤਾਂ ਤੇ ਜਿਹੜੀ ਸਾਂਝੀ ਵਾਲਤਾ ਦਾ ਸੁਨੇਹਾ ਔਰ ਬਰਕਰਾਰ ਰੱਖਣਾ ਚਾਹੀਦਾ ਤੇ ਵਾਹਿਗੁਰੂ ਸਾਡੇ ਤੇ ਮਿਹਰ ਕਰੇਗਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਡਾਕਟਰ ਕੰਗ, ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਹੁਣ ਜਿੱਦਾਂ ਤੁਸੀਂ ਉੱਥੋਂ ਦੇ ਮੁਲਕ ਦੀ ਵੀ ਗੱਲ ਕਰਦੇ ਆ, ਟ੍ਰਾਂਸਨੈਸ਼ਨਲ ਆਪਰੇਸ਼ਨ, ਸਿੱਖ ਜੈਨੋਸਾਈਡ ਦਾ ਮੁੱਦਾ ਹੁਣ ਕਾਫੀ ਇਸ ਟਾਈਮ ਸਰਗਰਮ ਆ। ਲੋਕ ਕਾਫੀ ਜ਼ਿਆਦਾ ਅਸੈਂਬਲੀ ਮੈਂਬਰ, ਸੈਨੇਟਰਸ, ਕਾਂਗਰਸਮੈਨ, ਕਾਂਗਰਸਵੂਮਨ ਆਪਣਾ ਸਾਥ ਦੇ ਰਹੇ ਆ। ਇੱਕ ਸਿੱਖਾਂ ਦੇ ਲਈ ਸੁਨਹਿਰੀ ਮੌਕਾ ਹੈ ਜੋ ਇਸ ਟਾਈਮ ਸਰਕਮਸਟੈਂਸ ਬਣੇ ਪਏ। ਇਹ ਬਹੁਤ ਅੱਛੀ ਗੱਲ ਆ। ਦੇਖੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਮੁਲਕ ਨੂੰ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਆ ਵੀ ਜਿਹੜੇ ਉੱਥੇ ਜਾਗਰੂਕ ਲੋਕ ਆ ਉਹ ਸਾਡੇ ਨਾਲ ਆ ਕੇ ਖੜਨ, ਕਿਉਂਕਿ ਜਿਹੜੀ ਡੈਮੋਕ੍ਰੇਸੀ ਉਹ ਸਾਰਿਆਂ ਲਈ ਹੁੰਦੀ ਆ, ਕੋਈ ਇੱਕ ਫਿਰਕੇ ਜਾਂ ਇੱਕ ਕੌਮ ਲਈ ਨਹੀਂ ਹੁੰਦੀ। ਉਹ ਕੋਈ ਵੀ ਸਮਾਜ ਤਰੱਕੀ ਤਾਂ ਹੀ ਕਰ ਸਕਦਾ ਜੇ ਉੱਥੇ ਇਨਸਾਫ ਹੋਵੇ, ਰੂਲ ਆਫ ਲਾ ਹੋਵੇ। ਤੇ ਕਿਉਂਕਿ ਅਮਰੀਕਾ ਦੁਨੀਆ ਦੀ ਪਾਵਰਫੁਲ ਕੰਟਰੀ ਆ ਤੇ ਇਹ ਸੁਨੇਹਾ ਉੱਥੇ ਭੇਜ ਸਕਦੇ ਨੇ, ਉਹਨਾਂ ਨੂੰ ਇਹ ਗੱਲ ਸਮਝਾ ਸਕਦੇ ਆ ਵੀ ਜੇ ਤੁਸੀਂ ਤਰੱਕੀ ਕਰਨੀ ਆ, ਤੁਸੀਂ ਲੋਕਾਂ ਦੇ ਜੀਵਨ ਦਾ ਮਿਆਰ ਚੰਗਾ ਕਰਨਾ, ਤੁਸੀਂ ਇੱਕ ਭਾਈਚਾਰੇ ਨਾਲ ਇੰਨਾ ਵਿਤਕਰਾ ਨਹੀਂ ਕਰ ਸਕਦੇ ਵੀ 40 ਸਾਲ ਹੋ ਗਏ ਇੰਨਾ ਵੱਡਾ ਕੱਲੂਕਾਰਾ ਹੋਇਆ, ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਰੂਲ ਆਫ ਲਾ ਦੀ ਗੱਲ ਕਰਦੇ ਹਾਂ। ਮੈਂ ਅੱਜ ਇੱਕ TV ਤੇ ਪ੍ਰੋਗਰਾਮ ਸੁਣ ਰਿਹਾ ਸੀ, ਉਹ ਕਹਿ ਰਹੇ ਸੀ ਜੀ ਅਮਰੀਕਾ ਧੌਂਸ ਜਮਾਂਦਾ। ਮੈਂ ਕਹਿੰਦਾ ਵੀ ਤੁਸੀਂ ਆਪ ਕਿਉਂ ਨਹੀਂ ਆਪਣੇ ਕੰਟਰੀ 'ਚ ਇਨਸਾਫ ਦਿੰਦੇ? ਜੇ ਤੁਸੀਂ ਇਨਸਾਫ ਦਿਓ ਤਾਂ ਲੋਕਾਂ 'ਚ ਬਗਾਨੇਪਣ ਦੀ ਭਾਵਨਾ ਹੀ ਨਾ ਰਹੇ। ਕਿਉਂ ਲੋਕ ਆਪਣੇ ਘਰ ਨੂੰ ਭੰਡਣ? ਰਾਈਟ, ਜੇ ਸਾਡਾ ਘਰ ਠੀਕ ਹੋਊਗਾ ਬਾਹਰ ਜਾ ਕੇ ਆਪਣਾ ਮਾੜਾ ਕਿਉਂ ਕਹਾਂਗੇ? ਸਾਨੂੰ ਵੀ ਇਹ ਚੰਗਾ ਨਹੀਂ ਲੱਗਦਾ, ਪਰ ਇਹ ਮੈਨੂੰ ਪੂਰੀ ਉਮੀਦ ਆ ਵੀ ਇਸ ਕੰਟਰੀਆਂ 'ਚ ਅਜੇ ਵੀ ਇਨਸਾਫ ਹੈ, ਇੱਥੇ ਕਾਨੂੰਨ ਦਾ ਰਾਜ ਆ। ਇਹ ਬਿੱਲ, ਦੋਨੋਂ ਬਿੱਲ ਪਾਸ ਹੋਣਗੇ, ਹੋ ਸਕਦਾ ਕਿ ਇਹਦੇ ਨਾਲ ਇੱਕ ਚੰਗਾ ਸੁਨੇਹਾ ਪਹੁੰਚੂਗਾ ਉੱਥੇ ਵੀ ਉਹਨਾਂ ਨੂੰ ਇਹ ਜਾਗ ਆਊਗੀ ਵੀ ਜੇ ਅਸੀਂ ਦੁਨੀਆ ਦੇ ਵਿੱਚ ਭਾਈਵਾਲ ਬਣ ਕੇ ਦੂਜੇ ਮੁਲਕਾਂ ਨਾਲ ਰਹਿਣਾ, ਸਾਨੂੰ ਕੋਈ ਕਾਇਦੇ ਕਾਨੂੰਨ ਮੰਨਣੇ ਪੈਣਗੇ। ਸੋ ਡੈਮੋਕ੍ਰੇਸੀ ਦੀਆਂ ਵੈਲਿਊਜ਼ ਨੂੰ ਐਕਚੁਅਲ 'ਚ ਜਿਹੜਾ ਉਹ ਮੰਨਣਾ ਜਿਹੜਾ ਪਵੇਗਾ। ਸੋ ਡਾਕਟਰ ਕਾਂਗ ਬਹੁਤ ਬਹੁਤ ਧੰਨਵਾਦ। ਅੱਗੇ ਵੀ ਗੱਲਬਾਤ ਜਿਹੜੀ ਹੁੰਦੀ ਰਹੇਗੀ। ਥੈਂਕ ਯੂ ਜੀ। ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਾਰੀ ਇਨਸਾਨੀਅਤ ਕਹਿੰਦੇ ਸਰਬਤ ਦਾ ਭਲਾ ਤੇ ਸਾਡੀ ਕੌਮ, ਬਾਕੀ ਕੌਮਾਂ ਸਾਰੇ ਚੜ੍ਹਦੀ ਕਲਾ 'ਚ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਜਸਬੀਰ ਸਿੰਘ ਕੰਗ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਬਾਕੀ ਜਿਹੜੀ ਗੱਲ ਸੀ ਲੋਕਾਂ ਦੇ ਵਿੱਚ ਭੈ ਵਾਲੀ, ਡਰ ਵਾਲੀ, ਇਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਇਹ ਸੰਗਤਾਂ ਦਾ ਜੋ ਆਇਆ ਹੜ੍ਹ ਆ ਉਸ ਨੂੰ ਦਰਸਾਉਂਦਾ ਆ ਵੀ ਸੰਗਤਾਂ ਦੇ ਵਿੱਚ ਕੋਈ ਵੀ ਡਰ ਨਹੀਂ, ਕੋਈ ਵੀ ਭੈ ਨਹੀਂ। ਚਾਹੇ ਸਰਕਾਰਾਂ ਜੋ ਮਰਜ਼ੀ ਕਹਿੰਦੇ ਰਹਿਣ, ਚਾਹੇ ਉਹ ਇੱਥੇ ਪਹਾੜੇ ਦੇ ਟੱਟੂ ਹਾਇਰ ਕਰਦੇ ਆ, ਚਾਹੇ ਉਹ ਇੱਥੇ ਗੈਂਗਸਟਰ ਹਾਇਰ ਕਰ ਰਹੇ ਆ, ਪਰ ਸਿੱਖ ਸੰਗਤਾਂ ਦੇ ਵਿੱਚ ਉਤਸ਼ਾਹ ਤੇ ਨਿਡਰਤਾ ਜਿਹੜੀ ਆ, ਨਿਰਭਉਤਾ ਆ, ਉਹ ਆਪਾਂ ਨੂੰ ਉਸੇ ਤਰੀਕੇ ਦੇ ਨਾਲ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਸੋ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ। ਆਪਾਂ ਦੇਖ ਸਕਦੇ ਹਾਂ ਨਿਸ਼ਾਨ ਚੀ, ਪੰਜ ਪਿਆਰੇ, ਇਹ ਸਾਰੇ ਜਾਣੇ ਜਿਹੜੇ ਇਸ ਮੌਕੇ ਗੁਰੂ ਸਾਹਿਬ ਦੇ ਜਿਹੜਾ ਫਲੋਟ ਆ ਉਸ ਦੀ ਰਵਾਨਗੀ ਦੇ ਜਿਹੜੇ ਉਹ ਇੰਤਜ਼ਾਰ ਦੇ ਵਿੱਚ ਆ। ਤੁਸੀਂ ਦੇਖ ਸਕਦੇ ਆ ਇੱਕ ਪਾਸੇ ਨਿਸ਼ਾਨ ਸਾਹਿਬ ਝੂਲ ਰਹੇ ਆ, ਇੱਕ ਪਾਸੇ ਜਿਹੜੇ ਅਮਰੀਕਾ ਦੇ ਝੰਡੇ ਝੂਲ ਰਹੇ ਆ, ਨਾਲ ਕੈਲੀਫੋਰਨੀਆ ਦੇ ਝੰਡੇ ਝੂਲ ਰਹੇ ਆ। ਸੋ ਧੰਨਵਾਦ ਹੈ ਇੱਥੋਂ ਦੇ ਅਜਿਹੇ ਜਿਹੜੇ ਉਹ ਮੁਲਕਾਂ ਦਾ ਜੋ ਇੱਥੇ ਆਪਾਂ ਨੂੰ ਆਜ਼ਾਦੀ ਦੇ ਨਾਲ ਆਪਣੇ ਜਿਹੜੇ ਧਰਮ ਆ
ਉਸ ਨੂੰ ਉਸ ਦਾ ਨਿੱਘ ਮਾਨਣ ਦੀ ਜਿਹੜੀ ਆ ਉਹ ਆਪਣੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਆ। ਸੋ ਕਵਰੇਜ ਲਗਾਤਾਰ ਇਦਾਂ ਹੀ ਜਾਰੀ ਰਹੂਗੀ, ਸੰਗਤਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਆਪਣੀ ਜਾਰੀ ਰਹੂਗੀ। ਸੋ ਸਾਡੇ ਨਾਲ ਰਾਜ ਬਟਵਾਲ ਜੀ ਵੀ ਜੁੜੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੁੰਦੇ ਆ? ਪਹਿਲਾਂ ਤਾਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਸਭ ਤੋਂ ਪਹਿਲਾਂ ਜੀ ਸਾਰੇ ਸੁਣਨ ਵਾਲੀ ਸੰਗਤ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਬਹੁਤ ਹੀ ਵਧੀਆ ਪਰਮਾਤਮਾ ਨੇ ਦਿਨ ਦਿੱਤਾ ਤੇ ਬਹੁਤ ਵਧੀਆ ਫੰਕਸ਼ਨ ਚੱਲ ਰਿਹਾ। ਅਗਰ ਤੁਸੀਂ ਘਰ ਬੈਠੇ ਆ ਕੋਈ ਵੀ ਆਉਣਾ ਚਾਹੁੰਦੇ ਤਾਂ ਪਲੀਜ਼ ਆਓ। ਤੇ ਫਲੋਟ ਦੇ ਉੱਤੇ ਜੀ ਮੈਂ ਫਲੋਟ ਦੇ ਉੱਤੇ ਕੰਮ ਕਰ ਰਿਹਾ ਸੀਗਾ, ਪੂਰੇ 7 ਦਿਨ ਲੱਗੇ ਆ ਫਲੋਟ ਬਣਾਉਣ ਦੇ ਲਈ ਤੇ ਬਹੁਤ ਜ਼ਿਆਦਾ ਮਿਹਨਤ ਹੋਈ ਆ। ਤੇ ਫੁੱਲਾਂ ਦੇ ਨਾਲ ਫਲਾਵਰ ਜਿਹੜੇ ਫਲਾਵਰਸ ਦੇ ਕਲਰਸ ਉੱਤੇ ਤੁਸੀਂ ਦੇਖੋਗੇ ਜਦੋਂ ਆਏਗਾ ਉੱਪਰਲੇ ਪਾਸੇ ਵੀ ਖੰਡਾ ਬਣਾਇਆ ਹੋਇਆ, ਉਹਦੇ ਟੌਪ ਦੇ ਉੱਪਰ ਤੇ ਵੀ ਜਦੋਂ ਪਿਕਚਰ ਆਏਗੀ। ਹਾਂਜੀ ਹਾਂਜੀ, ਤੇ ਬਹੁਤ ਵਧੀਆ ਵੀਊ ਆ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਤੁਹਾਨੂੰ ਹੋਰ ਅੱਗੇ ਦੇ ਜਿਹੜੇ ਦ੍ਰਿਸ਼ ਆ ਉਹ ਦਿਖਾਉਂਦੇ ਆ। ਸੰਗਤਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਲਗਾਤਾਰ ਦਰਸ਼ਨ ਕਰ ਰਹੀਆਂ ਆ ਫਲੋਟ ਦੇ ਜਿਹੜਾ ਉਹ ਨਾਲ। ਸੋ ਆਓ ਅੱਗੇ ਵੀ ਜਿਹੜੀਆਂ ਇਦਾਂ ਹੀ ਗੱਲਾਂ ਬਾਤਾਂ ਜਿਹੜੀਆਂ ਉਹ ਕਰੀ ਜਾਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਨਗਰ ਕੀਰਤਨ ਬਹੁਤ ਸੋਹਣਾ ਲੱਗ ਰਿਹਾ ਜੀ, ਬਹੁਤ ਸੋਹਣਾ, ਬਹੁਤ ਵਧੀਆ ਲੱਗ ਰਿਹਾ ਜੀ। ਠੱਠਾ ਮਾਰਦਾ ਘੁੰਮ ਰਿਹਾ ਜੀ। ਤੁਸੀਂ ਇੱਥੋਂ ਲੋਕਲ ਆਏ ਜਾਂ ਦੂਰੋਂ ਆਏ ਆ? ਸੈਕਰਾਮੈਂਟੋ ਆਏ ਜੀ, ਅਸੀਂ ਲੋਕ ਰਹਿੰਦੇ ਹਾਂ ਜੀ। ਸੋ ਆਓ ਜਿਹੜੀਆਂ ਸੰਗਤਾਂ ਲਗਾਤਾਰ ਆਪਣਾ ਸੰਦੇਸ਼ ਜਿਹੜਾ ਉਹ ਦੇਣੀਆਂ ਚਾਹੁੰਦੀਆਂ। ਵੀਰ ਜੀ ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਚਮਕੌਰ ਸਿੰਘ ਸੋਨੀ, ਪਿੰਡ ਬਿਲਗਾ। ਅਸੀਂ ਸਾਰਿਆਂ ਨੂੰ 45ਵੇਂ ਨਗਰ ਕੀਰਤਨ ਜੁਬਾ ਹੱਡੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਆ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ USA ਟੀਮ ਰੇਡੀਓ ਦੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ, ਸਾਰੀਆਂ ਕੰਟਰੀਆਂ ਦੇ ਵਿੱਚ ਇਹ ਪ੍ਰੋਗਰਾਮ ਪਹੁੰਚਾਉਂਦੇ ਆ। ਅਸੀਂ ਇਹਨਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਗੇ ਵਾਲੇ ਸਾਡੇ ਵੀਰ ਨੇ ਹਮੇਸ਼ਾ ਹੀ ਸਾਥ ਦਿੰਦੇ ਆ, ਹਮੇਸ਼ਾ ਹੀ ਆਪਣੇ ਨਾਲ ਆ। ਸੋ ਇਹਨਾਂ ਦੇ ਵੀ ਜਿਹੜੇ ਸਮਾਗਮ ਆ ਬਹੁਤ ਵੱਡੇ ਪੱਧਰ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਹ ਮਨਾਉਂਦੇ ਆ। ਸੋ ਇਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਜੀ ਆਇਆਂ ਨੂੰ ਆਖਦੇ ਆ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਬਾ ਸਿਟੀ ਦੀ ਸੰਗਤ ਨੂੰ, ਸਾਰੇ ਸਿੱਖ ਜਗਤ ਦੇ ਸਿੱਖਾਂ ਨੂੰ ਅੱਜ ਮੈਂ ਲੱਖ ਲੱਖ ਵਧਾਈ ਦਿੰਦਾ ਗੁਰਤਾ ਗੱਦੀ ਦਿਵਸ ਦੀਆਂ। ਅੱਜ ਨੰਦੇੜ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਦੀ ਗੁਰਤਾ ਗੱਦੀ ਸਾਨੂੰ ਬਖਸ਼ੀ ਤੀ, ਅੱਜ ਦੇ ਦਿਨ ਹੀ ਬਖਸ਼ੀ ਤੀ। ਅੱਜ ਉਹੀ ਦਿਨ ਗੁਰੂ ਮਾਨਿਓ ਗ੍ਰੰਥ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਨੰਦੇੜ ਸਾਹਿਬ ਦਿੱਤੀ ਤੀ। ਅੱਜ ਦੇ ਦਿਨ ਸਾਰੇ ਜਗਤ ਨੂੰ, ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਯੂਬਾ ਸਿਟੀ ਸੰਗਤ ਦੀ ਬਹੁਤ ਧੰਨਵਾਦ ਆ ਇਹਨਾਂ ਪੰਜਾਬੀ ਰੇਡੀਓ US ਵਾਲਿਆਂ ਦਾ। ਇਹ ਸਾਡੇ ਸਿੱਖ ਦਾ ਬਹੁਤ ਵਧੀਆ ਪ੍ਰਚਾਰ ਕਰਦੇ ਆ ਸਾਡੀ ਸਿੱਖੀ ਦਾ। ਇਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਅਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲਗਾਤਾਰ ਜਿਹੜੀ ਕਵਰੇਜ ਆ ਉਹ ਚੱਲ ਰਹੀ ਆ। ਸੋ ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਆ, ਉਹਨਾਂ ਦੇ ਨਾਲ ਲਗਾਤਾਰ ਆਪਾਂ ਗੱਲ ਕਰ ਰਹੇ ਹਾਂ। ਹਾਂਜੀ ਕੀ ਨਾਮ ਹੈ ਜੀ? ਪਰਮਿੰਦਰ ਜੀ ਸਿੱਧੂ। ਕਿਹੜੀ ਜਗ੍ਹਾ ਤੋਂ ਆਏ ਜੀ? ਜੁਬਾ ਸਿਟੀ। ਵਧਾਈਆਂ ਹੋਣ ਜੀ। ਹਾਂਜੀ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਔਰ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਜਿਹੜਾ ਹਮੇਸ਼ਾ ਹੀ ਚੱਲਦਾ ਰਹਿੰਦਾ ਹਰ ਵਕਤ। ਧੰਨਵਾਦ ਬਹੁਤ। ਵਾਹਿਗੁਰੂ ਖਾਲਸਾ ਵਾਹਿਗੁਰੂ ਬਹੁਤ ਸ਼ੁਕਰੀਆ ਜੀ। ਹਾਂਜੀ ਵੀਰ ਜੀ ਕੀ ਨਾਮ ਹੈ ਜੀ? ਪਰਮਜੀਤ। ਕਿਹੜੀ ਜਗ੍ਹਾ ਤੋਂ ਆਏ ਜੀ? BC ਤੋਂ ਜੀ। BC ਤੋਂ ਕੈਨੇਡਾ ਤੋਂ ਆਏ ਆ। ਕਿੱਦਣ ਆਏ ਸੀ? ਅੱਜ ਆਏ ਆ ਜਾਂ ਕੱਲ ਦੇ ਆਏ ਹੋਏ ਆ? ਪਰਸੋਂ ਫਰਾਈਡੇ ਆਏ। ਹਾਂਜੀ। ਸੋ ਕਿੱਦਾਂ ਲੱਗ ਰਿਹਾ ਤੁਹਾਡੇ ਸਰੀ 'ਚ ਵੀ ਬਹੁਤ ਨਗਰ ਕੀਰਤਨ ਤਗੜਾ ਹੁੰਦਾ ਹੈ ਕਿ ਇੱਥੇ ਯੂਬਾ ਸਿਟੀ ਦਾ ਦੇਖਦੇ ਆ? ਇੱਥੇ ਵਧੀਆ, ਇਹ ਵੱਡਾ, ਇਹ ਜ਼ਿਆਦਾ ਇੰਟਰਸਟਿੰਗ ਆ। ਇਹ ਪੰਜਾਬ ਦੀ ਯਾਦ ਜ਼ਿਆਦਾ ਦਵਾਉਂਦਾ ਹੈ। ਦੋ ਸਾਰੇ ਜਿਹੜਾ ਰੱਖੇ ਆ ਸਟਾਲ ਆ ਜਿਹੜੇ ਬਾਹਰ ਫੂਡ ਦੇ। ਠੀਕ ਆ। ਤੁਸੀਂ ਪਹਿਲੀ ਵਾਰ ਆਏ ਆ ਜਾਂ ਪਹਿਲਾਂ ਵੀ ਆਏ ਆ? ਪਹਿਲੀ ਵਾਰ ਡਰਾਈਵ ਕਰਕੇ ਆਏ ਆ? ਡਰਾਈਵ ਕਰਕੇ ਆਏ। ਅੱਛਾ ਕਿੰਨਾ ਟਾਈਮ ਲੱਗ ਗਿਆ ਜੀ? 15 ਘੰਟੇ ਲੱਗ ਗਏ ਜੀ। ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਵੰਤ ਸੰਧੂ। ਕੀ ਕਹਿਣਾ ਚਾਹੁੰਦੇ ਆ? ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ। ਕੀ ਨਾਮ ਹੈ ਜੀ ਤੁਹਾਡਾ? ਚਰਨਜੀਤ। ਕੀ ਕਹਿਣਾ ਚਾਹੁੰਦੇ ਆ? ਬਹੁਤ ਵਧੀਆ ਲੱਗਾ। ਮੇਰਾ ਨਾਮ ਜਸਵਿੰਦਰ ਹੈ। ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਪਹਿਲੀ ਵਾਰ ਆਏ ਆ। ਤੁਸੀਂ ਸਾਰੇ ਜਾਣੇ BC ਤੋਂ ਆਏ ਆ? ਹਾਂਜੀ ਅਸੀਂ ਸਾਰੀ ਫੈਮਿਲੀ ਆ। ਠੀਕ ਆ ਜੀ। ਹਾਂਜੀ ਇਹ ਸਾਡੇ ਜਵਾਕ ਆ। ਠੀਕ ਆ ਜੀ। ਹਾਂਜੀ ਬਹੁਤ। ਹਾਂਜੀ ਕੀ ਨਾਮ ਹੈ ਜੀ?
ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪਾਲੀ ਹੈ ਜੀ। ਹਾਂਜੀ ਪਾਲੀ, ਕਿੱਦਾਂ ਲੱਗ ਰਿਹਾ ਹੈ ਇੱਥੇ ਨਗਰ ਕੀਰਤਨ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਪਹਿਲੀ ਵਾਰ ਆਏ ਤੁਸੀਂ? ਨਹੀਂ, ਅਸੀਂ ਹਰੇਕ ਸਾਲ ਆਉਂਦੇ ਆ ਜੀ। ਤੁਸੀਂ ਹਰੇਕ ਸਾਲ ਆਉਂਦੇ ਆ? ਹਾਂਜੀ, ਠੀਕ ਹੈ ਯਾ ਬਹੁਤ ਵਧੀਆ ਲੱਗਦਾ ਜੀ। ਹਾਂਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਦੇਖ ਸਕਦੇ ਆ ਸਰੀ BC ਤੋਂ ਜਿਹੜੇ ਪਰਿਵਾਰ ਆ ਉਹ ਪਹੁੰਚੇ ਆ, ਡਰਾਈਵ ਕਰਕੇ ਪਹੁੰਚੇ ਆ ਖਾਸ ਤੌਰ ਦੇ ਉੱਤੇ ਇਸ ਨਗਰ ਕੀਰਤਨ ਦੇ ਜਿਹੜੇ ਉਹ ਦਰਸ਼ਨਾਂ ਦੇ ਲਈ। ਹਾਂਜੀ ਭੈਣ ਜੀ, ਕੀ ਨਾਮ ਹੈ ਤੁਹਾਡਾ? ਇਹ ਥੋੜਾ ਜਿਹਾ ਸੰਗ ਆ ਬੋਬੀ ਭਾਜੀ। ਤਿਆਰੀਆਂ ਮੁਕੰਮਲ ਆ, ਇੰਨੇ ਮਹੀਨਿਆਂ ਤੋਂ ਟਰਾਈਆਂ ਚੱਲ ਰਹੀਆਂ ਸੀਗੀਆਂ, ਅੱਜ ਉਹ ਦਿਨ ਆ ਗਿਆ, ਉਹ ਘੜੀਆਂ ਆ ਗਈਆਂ। ਬਿਲਕੁਲ ਜੀ, ਉਹ ਟਾਈਮ ਆ ਗਿਆ। ਮਹਾਰਾਜ ਦਾ ਕੰਮ ਆ, ਮਹਾਰਾਜ ਆਪ ਕਰਾ ਲੈਂਦੇ ਆ। ਹੋ ਗਏ ਸੰਗਤਾਂ ਅਥਾਹ ਸੇਵਾ ਕਰ ਰਹੀਆਂ। ਰਾਤ ਨੂੰ ਜਦੋਂ ਚੱਲ ਜਾਓ, 2 ਵਜੇ ਚੱਲ ਜਾਓ, 3 ਵਜੇ ਚੱਲ ਜਾਓ, ਸੰਗਤਾਂ ਇਦਾਂ ਹੀ ਲੱਗੀਆਂ ਸੇਵਾ ਦੇ ਉੱਤੇ। ਬਾਕੀ ਆ ਜਿੱਦਾਂ ਹੁਣ ਜਿਨ੍ਹਾਂ ਨੇ ਫਲੋਟ ਦੀ ਸੇਵਾ ਕੀਤੀ ਹੈ, ਜਿਹੜੇ ਮੁੰਡੇ ਆ ਨਰਿੰਦਰ ਹੁਣੀ ਆ, ਉਹਨਾਂ ਦੇ ਧੰਨਵਾਦੀ ਆ ਕਿ ਬਹੁਤ ਸੋਹਣਾ ਡਿਫਰੈਂਟ ਤਰ੍ਹਾਂ ਦਾ ਇਹਨਾਂ ਨੇ ਐਤਕੀ ਫਲੋਟ ਤਿਆਰ ਕੀਤਾ ਆ, ਜਿਹੜਾ ਇੱਕ ਰਮਣੀਕ ਮਾਹੌਲ ਆ, ਬਹੁਤ ਸੋਹਣਾ ਲੱਗਦਾ, ਬਹੁਤ ਸੋਹਣਾ ਲੱਗਦਾ ਜੀ। ਹਾਂਜੀ, ਮੈਂ ਉਹਨਾਂ ਦੇ ਵੀ ਤੁਹਾਡੇ ਨਾਲ ਦਿਖਾਊਂਗਾ, ਗੱਲ ਕਰਾਊਂਗਾ ਉਹਨਾਂ ਨੂੰ ਜ਼ਰੂਰ। ਹਾਂਜੀ ਜ਼ਰੂਰ ਕਰਿਓ, ਉਹਨਾਂ ਨਾਲ ਗੱਲ ਕਰਾਈ ਜਾਵੇ ਜੀ। ਬਹੁਤ ਬਹੁਤ ਧੰਨਵਾਦ ਬੋਬੀ ਭਾਜੀ, ਮੈਨੂੰ ਪਤਾ ਭੱਜ ਦੌੜ 'ਚ ਲੱਗੇ ਆ, ਡਟੇ ਰਹੋ ਜੀ। ਸੋ ਇਦਾਂ ਹੀ ਜਿਹੜੀ ਪ੍ਰਬੰਧਕ ਕਮੇਟੀ ਆ, ਸੰਗਤ ਆ, ਸਾਰੇ ਜਾਣੇ ਆਪ ਮੁਹਾਰੇ ਜਿਹੜਾ ਅੱਗੇ ਹੋ ਕੇ ਇਸ ਦੇ ਵਿੱਚ ਜਿਹੜੇ ਉਹ ਲਗਾਤਾਰ ਗੱਲਬਾਤ ਜਿਹੜੀ ਆ ਉਹ ਕਰ ਰਹੇ ਆ, ਉਸ ਦੇ ਵਿੱਚ ਜਿਹੜਾ ਨਾਲ ਆ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਰੱਸੇ ਦੀ ਸੇਵਾ ਮਿਲੀ ਹੈ ਜੀ? ਹਾਂਜੀ ਹਾਂਜੀ, ਵਾਹਿਗੁਰੂ ਦੀ ਮਿਹਰ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਮਨਿੰਦਰ ਸਿੰਘ ਜੀ। ਇੱਥੋਂ ਹੀ ਲੋਕਲ ਹੀ ਆ ਤੁਸੀਂ? ਨਹੀਂ, ਫਰੀਮੌਂਟ ਤੋਂ। ਤੁਸੀਂ ਫਰੀਮੌਂਟ ਤੋਂ ਆਏ ਆ? ਕੀ ਬਾਤ ਹੈ ਜੀ। ਕਿੰਨੇ ਸਾਲ ਤੋਂ ਆ ਰਹੇ ਆ? ਹੋ ਗਏ ਜੀ 25 ਸਾਲ। 25 ਸਾਲ ਹੋ ਗਿਆ। 25 ਸਾਲ ਪਹਿਲਾਂ ਇਦਾਂ ਨਹੀਂ ਸੀ ਇਕੱਠ? ਰੋਜ਼ ਪ੍ਰਮਾਤਮਾ ਦੀ ਬਸ ਕਿਰਪਾ ਵਧੀ ਹੋ ਜਾਂਦੀ ਹੈ। ਬਹੁਤ ਮਿਹਰਬਾਨੀ ਜੀ। ਹਾਂਜੀ, ਵਾਹ ਖਾਲਸਾ ਫਤਿਹ ਜੀ। ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਹਰਮੀਤ ਸਿੰਘ। ਇੱਥੋਂ ਲੋਕਲ ਆ ਤੁਸੀਂ? ਹਾਂਜੀ। ਕਿਹੜੀ ਜਗ੍ਹਾ ਤੋਂ? ਜ਼ਿਲ੍ਹਾ ਕੁਰੂਕਸ਼ੇਤਰ। ਇੱਥੋਂ ਕਿੱਥੋਂ? ਯੁਵਾ ਸਿਟੀ ਦੇ। ਕਿੱਦਾਂ ਲੱਗਦਾ ਨਗਰ ਕੀਰਤਨ ਨੂੰ ਦੇਖ ਕੇ? ਬਹੁਤ ਵਧੀਆ, ਮੈਂ ਹਰ ਸਾਲ ਦੇਖਦਾ ਬਾਈ। ਕਿੰਨੇ ਸਾਲ ਹੋ ਗਏ ਵੇਖਦਿਆਂ ਨੂੰ? 17 ਸਾਲ ਹੋ ਗਏ। 18 ਸਾਲ। 2007 ਤੇ ਆਇਆ ਤਾਂ ਮੈਂ ਜਦੋਂ ਹੀ ਦੇਖਦਾ, ਹਰ ਸਾਲ ਹੀ। ਹਰ ਸਾਲ ਦੇ। ਆ ਨਗਰ ਕੀਰਤਨ ਵਾਲੇ ਦਿਨ ਆਉਂਦੇ ਆ ਜਾਂ ਪਹਿਲੋਂ ਵੀ ਆਉਂਦੇ ਆ? ਪਹਿਲਾਂ ਰੋਜ਼ ਆਉਂਦਾ, ਮਹੀਨਾ 2 ਮਹੀਨੇ ਹੋ ਗਏ ਆਉਂਦੇ ਨੂੰ, ਜਿੱਦਾਂ ਦੇ ਪਾਠ ਚੱਲਦੇ ਆ। ਯੂਬਾ ਸਿਟੀ ਵਾਲੇ ਵੀ ਧੰਤਾ ਯੋਗ ਆ, ਪੂਰੀ ਸੇਵਾ ਕਰਦੇ ਆ। ਹਾਂ, ਪਹਿਲਾਂ ਮੈਂ ਫਤਿਹਗੜ੍ਹ ਸਾਹਿਬ ਵੀ ਜਾਇਆ ਕਰਦਾ ਹਰ ਸਾਲ ਨਗਰ ਕੀਰਤਨ ਉਹਦੇ। ਠੀਕ ਆ ਜੀ। ਜੋਤੀ ਉਹ ਜਿਹੜੇ ਇਹ ਨਗਰ ਕੀਰਤਨ ਉਹਦੀ ਯਾਦ ਦਵਾਉਂਦਾ? ਦੁਆਰਾ ਉਹੀ ਚੀਜ਼ ਆ, ਉਹੀ ਚੀਜ਼ ਆ। ਉਤਰੇ ਲੰਗਰ ਲੱਗੇ ਹੋਏ ਆ, ਉਤਰੀ ਸਭ ਚੀਜ਼ ਆ। ਤਾਂ ਹੌਲੀ ਹੌਲੀ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਨਗਰ ਦੇ ਵਿੱਚ ਰੋਡ ਵੱਲ ਨੂੰ ਜਿਹੜਾ ਉਹ ਵਧਣ ਦੀ ਤਿਆਰੀਆਂ ਦੇ ਵਿੱਚ ਆ। ਆਪਣੇ ਨਾਲ ਹੋਰ ਵੀ ਕੁਝ ਜਿਹੜੀ ਸੰਗਤ ਆ ਉਹ ਵਿਚਾਰ ਆਪਣੇ ਸਾਂਝੇ ਕਰਨਾ ਚਾਹੁੰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ। ਕੀ ਨਾਮ ਹੈ ਜੀ? ਮੇਰਾ ਨਾਮ ਸ਼ੁਭਸ਼ੀਰ ਸਿੰਘ। ਹਾਂਜੀ ਸ਼ੁਭਜੀਤ ਸਿੰਘ, ਕੀ ਕਹਿਣਾ ਚਾਹੁੰਦੇ ਆ? ਤਾਂ ਪਹਿਲਾਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹਾਂਜੀ, ਤੁਹਾਨੂੰ ਬਹੁਤ ਬਹੁਤ ਵਧੀਆ ਵਧਾਈਆਂ ਜੀ। ਅਸੀਂ ਸਿਆਟਲ ਤੋਂ ਆਏ ਆ। ਕੀ ਬਾਤ ਹੈ ਜੀ। ਤੇ ਪਹਿਲੀ ਵਾਰੀ ਆਏ ਆ ਇੱਥੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਵਾ। ਐਂ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ। ਤੇ ਇੰਨਾ ਹੀ ਵਧੀਆ। ਉੱਥੇ ਦੇ ਕਿਹੜੇ ਨਗਰ ਕੀਰਤਨ ਦੇ ਜਾਂ ਕਿਹੜੇ ਜੋੜ ਮੇਲੇ ਦੀ ਯਾਦ ਆਉਂਦੀ ਹੈ? ਉੱਥੇ ਬਾਬਾ ਬੁੱਢਾ ਸਾਹਿਬ ਜਾਂਦੇ ਹੁੰਦੇ, ਬੀੜ ਸਾਹਿਬ। ਠੀਕ ਹੈ। ਰਮਦਾਸ ਜਾਂਦੇ ਹੁੰਦੇ, ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ। ਤੇ ਦਰਬਾਰ ਸਾਹਿਬ ਜਾਂਦੇ ਸੀਗੇ ਜੀ, ਖਾਸ ਕਰ ਮਾਝੇ ਦੇ ਵਿੱਚ ਬਹੁਤ ਪ੍ਰੋਗਰਾਮ ਹੁੰਦੇ ਆ ਜੀ ਜੀ। ਤੇ ਬਹੁਤ ਵਧੀਆ ਲੱਗ ਰਿਹਾ। ਐਂ ਲੱਗਦਾ ਜੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ, ਜਿਵੇਂ ਲੰਗਰ ਲੱਗੇ ਆ, ਇੰਨਾ ਵਧੀਆ ਪ੍ਰਬੰਧ। ਆਇਆਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ? ਅਸੀਂ ਪਰਸੋਂ ਆਏ ਸੀਗੇ। ਉਵੇਂ ਅਮਰੀਕਾ ਦੇ ਵਿੱਚ ਮੈਂ ਲਾਸਟ ਈਅਰ ਆਇਆ ਸੀਗਾ। ਅੱਛਾ, ਤੇ ਪਹਿਲਾਂ ਹੀ ਵਾਰੀ ਆਏ ਆ ਨਗਰ ਕੀਰਤਨ? ਹਾਂਜੀ, ਮੈਂ ਪਹਿਲੀ ਵਾਰੀ ਆਇਆ। ਨਗਰ ਕੀਰਤਨ ਹੀ ਪਹਿਲਾਂ ਜਾਂ ਹੋਰ ਵੀ ਤੁਸੀਂ ਦੇਖਿਆ ਨਗਰ ਕੀਰਤਨ? ਉਵੇਂ ਉੱਥੇ ਸਾਡੇ ਉੱਤੇ ਸਿਆਟਲ ਹੁੰਦਾ ਕੈਂਟਰੀ ਦੇ ਵਿੱਚ। ਹਾਂਜੀ। ਰੈਂਟਨ ਗੁਰਦੁਆਰਾ ਸਾਹਿਬ, ਉਹ ਵੀ ਬਹੁਤ ਵਧੀਆ ਹੁੰਦਾ ਤੇ ਉਹ 2 ਵਾਰੀ ਦੇਖ ਲਿਆ ਤੇ ਪਹਿਲੀ ਵਾਰ ਇੱਥੇ ਆਏ ਇਹ ਜੀ। ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਜੀ? ਧਰਮ ਸਿੰਘ ਜੀ। ਧਰਮ ਸਿੰਘ ਜੀ, ਕੀ ਕਹਿਣਾ ਚਾਹੁੰਦੇ ਆ? ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਬਹੁਤ ਬਹੁਤ ਸਾਰੀ ਸੰਗਤ ਨੂੰ ਵਧਾਈਆਂ। ਬਹੁਤ ਵਧੀਆ ਲੱਗਾ ਮਾਹੌਲ ਇੱਥੋਂ ਦਾ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਸ਼ਟਰ ਰਹਿੰਦੇ ਆ ਰੈਂਟਨ ਗੁਰਦੁਆਰੇ। ਅੱਛਾ ਜੀ। ਹਾਂਜੀ, ਉੱਥੇ ਸੇਵਾਦਾਰ ਹੋ? ਸੇਵਾਦਾਰ, ਹਾਂਜੀ। ਸੋ ਕਿੱਦਾਂ ਲੱਗਦਾ ਹੈ ਜਦੋਂ ਇੱਥੇ ਹਰ ਸਾਲ ਆਉਂਦੇ ਆ ਜਾਂ ਪਹਿਲੀ ਵਾਰੀ ਹੈ? ਪਹਿਲੀ ਵਾਰ ਮੌਕਾ ਮਿਲਿਆ। ਪਹਿਲੀ ਵਾਰੀ ਮੌਕਾ ਮਿਲਿਆ। ਸੁਣਦੇ ਰਹੇ ਆ ਪਹਿਲੋਂ? ਬਹੁਤ ਵਧੀਆ। ਹਾਂਜੀ, ਬਹੁਤ ਵਧੀਆ। ਜੋ ਸੁਣਦੇ ਸੀਗੇ ਯੂਬਾ ਸਿਟੀ ਦੇ ਨਗਰ ਕੀਰਤਨ ਬਾਰੇ, ਉਹ ਤੋਂ ਵਧੀਆ ਲੱਗ ਰਿਹਾ? ਬਹੁਤ ਵਧੀਆ, ਬਹੁਤ ਵਧੀਆ। ਚੜ੍ਹਦੀ ਕਲਾ। ਜੀ ਆਇਆਂ ਨੂੰ ਜੀ। ਥੈਂਕ ਯੂ। ਸੋ ਬਿਲਕੁਲ ਜਿੱਦਾਂ ਤੁਸੀਂ ਦੇਖ ਰਹੇ ਆ ਵੀ ਇਸ ਟਾਈਮ ਜਿਹੜੀਆਂ ਸੰਗਤਾਂ ਆ ਉਹਨਾਂ ਦੇ ਵਿੱਚ ਬਹੁਤ ਹੀ ਜੋਸ਼। ਕੁਝ ਹੋਰ ਵੀ ਸੰਗਤਾਂ ਪਹੁੰਚੀਆਂ। ਕੀ ਨਾਮ ਹੈ ਜੀ ਤੁਹਾਡਾ? ਸਰਬਜੀਤ ਸਿੰਘ ਬਿਰਕ। ਬਹੁਤ ਬਹੁਤ ਵਧਾਈ ਹੋਵੇ ਜੀ ਨਗਰ ਕੀਰਤਨ। ਬਹੁਤ ਬਹੁਤ ਵਧਾਈ ਹੋ ਸਾਰੀ ਸੰਗਤ। ਕਿਹੜੀ ਜਗ੍ਹਾ ਤੋਂ ਆਏ ਜੀ? ਐਲ ਗਰੋਵ ਤੋਂ। ਕੀ ਬਾਤ ਹੈ, ਮਿਹਰਬਾਨੀ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਗੁਰਮੀਤ ਸਿੰਘ। ਕੀ ਕਹਿਣਾ ਚਾਹੁੰਦੇ ਹੋ ਜੀ ਨਗਰ ਕੀਰਤਨ ਨੂੰ ਲੈ ਕੇ? ਹਾਂਜੀ, ਨਗਰ ਕੀਰਤਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੁੰਦਾ ਵੀ ਸ਼ਾਂਤੀ ਚਾਹੀਦੀ ਹੈ। ਕੋਈ ਵੀ ਚੀਜ਼ ਹੈ ਉਹਨੂੰ ਬਰਦਾਸ਼ਤ ਕਰੋ ਤੇ ਉਹਦਾ ਮੋੜਾ ਨਾ ਦੇਵੋ ਤੇ ਪਰਮਾਤਮਾ ਦੇ ਡੋਰੀ ਸੁੱਟੋ। ਪਰਮਾਤਮਾ ਹਾਜ਼ਰ ਨਾਜ਼ਰ ਹੈ ਤੇ ਜਿਹੜੀਆਂ ਕੋਈ ਵੀ ਚੀਜ਼ ਆ ਉਹਨੂੰ ਬਰਦਾਸ਼ਤ ਕਰਨ ਦਾ ਤੇ ਪਿਆਰ ਰੱਖੋ। ਪਿਆਰ ਵਧਾਓ। ਪਿਆਰ ਨੂੰ ਵਧਾਵੋ
ਤੇ ਬਾਕੀ ਇੱਕ ਦੂਜੇ ਦੀ ਮਦਦ ਕਰੋ। ਬਹੁਤ ਬਹੁਤ ਵਧਾਈ ਹੋਵੇ ਨਗਰ ਕੀਰਤਨ ਦੀ। ਮੁਬਾਰਕ ਜੀ। ਸੋ ਸੰਗਤਾਂ ਜਿਹੜੀਆਂ ਆਪਣੇ ਨਾਲ ਲਗਾਤਾਰ ਜੁੜ ਰਹੀਆਂ। ਆ ਵੀਰ ਬਹੁਤ ਹੀ ਸੁੰਦਰ ਪੋਸ਼ਾਕ ਪਹਿਨ ਕੇ ਜਿਹੜਾ ਉਹ ਪਹੁੰਚੇ ਹੋਏ ਆ, ਹਰ ਤਰ੍ਹਾਂ ਦੇ ਸ਼ਸਤਰ ਵੀ ਨਾਲ ਆ। ਵੀਰ ਜੀ ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਸ਼ਾਨ ਸਿੰਘ ਹੈ ਜੀ। ਜੀ ਸ਼ਾਨ ਸਿੰਘ ਜੀ, ਬੜੇ ਸੁੰਦਰ ਪੋਸ਼ਾਕ ਪਹਿਨ ਕੇ ਪਹੁੰਚੇ ਆ ਤੁਸੀਂ। ਬਹੁਤ ਬਹੁਤ ਧੰਨਵਾਦ ਜੀ। ਮਹਾਰਾਜ ਦਾ ਪੋਸ਼ਾਕ ਹੈ, ਜਿਹੜੀ ਸਾਡੀ ਪੁਰਾਤਨ ਪੋਸ਼ਾਕ ਹੈ ਸਿੰਘਾਂ ਦੀ। ਸਮੇਂ ਦੇ ਹਿਸਾਬ ਨਾਲ ਇਸ ਪੋਸ਼ਾਕ ਦੀ ਤਬਦੀਲੀ ਹੋਈ ਸੀ। ਜਿਹੜੇ ਬਟਨ ਕਾਲਰ ਨੇ ਇਹ ਅਸਲ 'ਚ ਇਹ ਅੰਗਰੇਜ਼ਾਂ ਦੀ ਅਸਰ ਹੈ। ਪੁਰਾਣੇ ਜ਼ਮਾਨੇ 'ਚ ਤਾਂ ਸਾਈਡ ਤੇ ਬੰਨ੍ਹਦੇ ਹੁੰਦੇ ਸੀ। ਹਾਂਜੀ ਹਾਂਜੀ। ਤੇ ਪੰਜਾਬ ਜਾਓ ਤੇ ਮਹਾਰਾਜ ਦੇ ਜਾਮੇ ਚੋੜੇ ਉੱਥੇ ਪਏ ਨੇ ਤੇ ਸਾਰੇ ਇਦਾਂ ਨੇ ਇਸ ਤਰੀਕੇ ਦੇ ਨਾਲ। ਹਾਂਜੀ ਇਸ ਤਰੀਕੇ ਦੇ ਨਾਲ। ਕਿਹੜੇ ਕਿਹੜੇ ਨਾਲ ਸ਼ਸਤਰ ਕਿਹੜੇ ਕਿਹੜੇ ਆ? ਕਿਰਪਾਨ ਹੈ, ਇਹ ਤੇਗਾ ਹੈ ਜੀ ਤੇ ਖੰਜਰ। ਖੰਜਰ ਹੈ। ਹਾਂਜੀ ਹਾਂਜੀ। ਇਹ ਮੇਨ ਸ਼ਸਤਰ ਨੇ ਸਾਡੇ। ਹਾਂਜੀ ਹਾਂਜੀ। ਬਹੁਤ ਧੰਨਵਾਦ ਵੀਰ ਜੀ। ਖਾਲਸਾ ਫਤਿਹ ਜੀ। ਸੋ ਆਪਾਂ ਜਿਹੜਾ ਦੇਖ ਰਹੇ ਹਾਂ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਪ੍ਰਿਤਪਾਲ, ਮੇਰਾ ਨਾਮ ਪ੍ਰਿਤਪਾਲ ਸਿੰਘ ਜੀ। ਅਸੀਂ ਆਪਣਾ ਯੁਵਾ ਸਿਟੀ ਗੁਰਪੁਰਬ ਤੇ ਸੰਗਤਾਂ ਦੇ ਦਰਸ਼ਨ ਕਰਨੇ ਸੱਚੇ ਪਾਤਸ਼ਾਹ ਜੀ। ਕਿਹੜੀ ਜਗ੍ਹਾ ਤੋਂ ਆਏ ਆ ਜੀ? ਅਸੀਂ ਐਲੇ ਤੋਂ ਆਏ ਆ ਜੀ। ਪ੍ਰਿਤਪਾਲ ਸਿੰਘ। ਠੀਕ ਹੈ। ਹਰ ਸਾਲ ਦੀ ਤਰ੍ਹਾਂ ਅਸੀਂ ਇਸ ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? ਸਾਨੂੰ 6 ਸਾਲ ਹੋ ਗਏ ਜੀ। ਹਰ ਸਾਲ ਇੱਥੇ ਦਰਸ਼ਨ ਕਰਦੇ ਹਾਂ ਸੰਗਤਾਂ ਦੇ। ਅੱਜ ਵੀ ਨਿਹਾਲ ਹੋ ਗਏ ਸੱਚੇ ਪਾਤਸ਼ਾਹ ਜੀ। ਗੁਰੂ ਮਹਾਰਾਜ ਦੀਆਂ ਖੁਸ਼ੀਆਂ ਚੜ੍ਹਦੀਆਂ ਕਲਾਂ ਬਖਸ਼ੇ ਸਾਰੀ ਕੌਮ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਆਜੋ ਜੀ। ਜੀ ਕੀ ਨਾਮ ਹੈ? ਅਮਰਜੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ? ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ। ਅਸੀਂ ਆਪਣਾ ਪੰਜਾਬ ਲੈਣਾ ਚਾਹੁੰਦੇ ਹਾਂ ਵਾਪਸ। ਹਾਂਜੀ। ਅਸੀਂ ਆਪਣਾ ਪੰਜਾਬ ਵਾਪਸ ਲੈਣਾ ਚਾਹੁੰਦੇ ਹਾਂ। ਠੀਕ ਹੈ ਜੀ। ਹਾਂਜੀ। ਉਹਦੇ ਵਾਸਤੇ ਜੋ ਕੁਝ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ। ਠੀਕ ਹੈ ਜੀ। ਹਾਂਜੀ। ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅੱਜ? ਕੈਲੀਫੋਰਨੀਆ ਤੋਂ ਜੀ। ਕੈਲੀਫੋਰਨੀਆ ਤੋਂ ਕਿੱਥੋਂ? ਕਿਹੜੇ ਸ਼ਹਿਰ ਤੋਂ? ਮੈਂ ਐਲਏ ਤੋਂ ਜੀ। ਐਲਏ ਤੋਂ ਆਏ? ਹਾਂਜੀ ਐਲਏ ਤੋਂ ਆਇਆ ਜੀ। ਹਾਂਜੀ। ਕੱਲ ਦੇ ਪਹੁੰਚੇ ਆ? ਹਾਂਜੀ ਕੱਲ ਦੇ ਆਏ ਹੋਏ ਹਾਂ ਜੀ। ਠੀਕ ਹੈ ਜੀ। ਹਾਂਜੀ। ਸੋ ਕਿੱਦਾਂ ਲੱਗਦਾ ਹੈ? ਕਿੰਨੇ ਸਾਲ ਹੋ ਗਏ ਆਉਂਦੇ ਨੂੰ ਨਗਰ ਕੀਰਤਨ ਚ? ਮੈਂ 4 ਵਾਰੀ ਆ ਚੁੱਕਾ ਜੀ। ਠੀਕ ਹੈ ਜੀ। ਹਾਂਜੀ। ਚਲੋ ਜੀ, ਬਹੁਤ ਸੋਹਣਾ ਜੀ। ਬਹੁਤ ਬਹੁਤ ਵਧਾਈਆਂ ਜੀ ਨਗਰ ਕੀਰਤਨ ਦੀ। ਬਹੁਤ ਖੁਸ਼ੀ ਹੋਈ ਹੈ ਜੀ। ਧੰਨਵਾਦ ਜੀ। ਬਹੁਤ ਵਧੀਆ ਕਵਰੇਜ ਕਰ ਰਹੇ ਹੋ। ਬਹੁਤ 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 ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਡੀ ਪੰਜਾਬੀ ਰੇਡੀਓ USA ਦੀ ਬੜੀ ਮਿਹਰਬਾਨੀ। ਘਰ ਘਰ ਜਿਹੜਾ ਕੁਝ ਇਹ ਵਿਖਾ ਰਹੇ ਨੇ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਹਰ ਘਰ ਬੈਠਿਆਂ ਨੂੰ, ਹਰ ਸੰਗਤ ਨੂੰ ਆਪਣੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰਾ ਰਹੇ ਨੇ। ਸੰਗਤਾਂ ਦੇ ਦਰਸ਼ਨ ਕਰਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਤੁਸੀਂ ਦੇਖ ਸਕਦੇ ਆ ਇਸ ਟਾਈਮ ਜੋ ਨਗਰ ਕੀਰਤਨ ਆ ਆਪਣੇ ਚਾਲ ਦੇ ਵਿੱਚ ਜਿਹੜਾ ਅੱਗੇ ਵੱਧਦਾ ਹੋਇਆ ਟਾਇਰਾ ਬੀਨਾ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜੀ ਰੋਡ ਆ ਉੱਥੇ ਜਿਹੜੇ ਆ ਜਿਹੜੀ ਰੋਡ ਦੇ ਉੱਤੇ ਇਸ ਟਾਈਮ ਪਹੁੰਚ ਗਏ ਆ। ਗੁਰਦੁਆਰਾ ਸਾਹਿਬ ਦੇ ਜਿਹੜੇ ਗੇਟ ਬਣੇ ਹੋਏ ਆ ਉਸ ਤੋਂ ਬਾਹਰ ਜਿਹੜਾ ਉਹ ਆਉਣ ਲੱਗੇ ਆ। ਸੋ ਨਾਲ ਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਦੇ ਨਾਲ ਜਿਹੜਾ ਆ ਉਹ ਨਗਰ ਕੀਰਤਨ ਆ ਉਸ ਦੀ ਰਵਾਨਗੀ ਆ ਉਹ ਹੋ ਚੁੱਕੀ ਆ। ਹਾਂਜੀ ਵੀਰ ਜੀ ਕੀ ਨਾਮ ਹੈ? ਮਨਦੀਪ ਸਿੰਘ ਹੇਰ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਯੂਬਾ ਸਿਟੀ ਤੋਂ ਆਏ ਜੀ। ਕਿੱਦਾਂ ਲੱਗਦਾ ਜੀ ਫਿਰ ਨਗਰ ਕੀਰਤਨ ਦੀਆਂ? ਬਹੁਤ ਬਹੁਤ ਵਧਾਈਆਂ। ਹਾਂਜੀ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ। ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ 45ਵੇਂ ਨਗਰ ਕੀਰਤਨ ਦੀਆਂ। ਹੁਮ ਹੁਮਾ ਕੇ ਪਹੁੰਚੋ ਜੀ। ਜਿਹੜੇ ਘਰ ਵੀ ਬੈਠੇ ਆ ਜਰੂਰ ਆਓ ਸੰਗਤ ਤੇ ਇੱਥੇ ਵਾਹਿਗੁਰੂ ਦੀਆਂ ਬਖਸ਼ਾਂ ਲਓ ਆ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੌਜਵਾਨ ਬਜ਼ੁਰਗ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਹੈ? ਪਾਲ ਸਿੰਘ। ਪਾਲ ਸਿੰਘ ਜੀ ਬਹੁਤ ਵਧੀਆ ਗਤਕਾਈ ਸਿੰਘ ਆ ਤੁਸੀਂ। ਕਦ ਤੋਂ ਕਰਦੇ ਆ ਰਹੇ ਆ? ਇਹ ਮਹਾਰਾਜ ਦੀ ਕਿਰਪਾ ਨਾਲ ਬਚਪਨ ਤੋਂ ਹੀ ਕਰਦੇ ਰਹੇ। ਸਾਡੇ ਪਿਤਾ ਜੀ ਸਰਦਾਰ ਸ਼ਿਵਚਰਨ ਸਿੰਘ ਜੱਫਰਵਾਲ। ਠੀਕ ਹੈ ਜੀ। ਉਹਨਾਂ ਦਾ ਅਖਾੜਾ ਸੀ। ਉਹਨਾਂ ਸੰਨ 47 ਤੋਂ ਪਹਿਲਾਂ ਸਿੱਖਿਆ ਸੀ ਜਦੋਂ ਪਾਕਿਸਤਾਨ ਬਣਨਾ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ ਸਾਰੇ ਪਰਿਵਾਰ ਨੂੰ ਸਿਖਾਇਆ, ਰਿਸ਼ਤੇਦਾਰਾਂ ਨੂੰ ਸਿਖਾਇਆ, ਫਿਰ ਇਲਾਕੇ ਦੀਆਂ ਸੰਗਤਾਂ ਨੂੰ ਸਿਖਾਇਆ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਨਗਰ ਕੀਰਤਨ ਆਉਂਦੇ? ਇੱਥੇ ਮੈਨੂੰ 10 ਕੁ ਸਾਲ ਹੋ ਗਏ। ਹਾਂਜੀ 10 ਸਾਲ ਹੋ ਗਏ। ਕਿੱਦਾਂ ਲੱਗਦਾ ਆ ਦੇਖ ਕੇ ਫਿਰ? ਬੜੀ ਚੜ੍ਹਦੀ ਕਲਾ ਹਰ ਵਾਰੀ ਸੰਗਤਾਂ ਦੀ ਇਹਦੋਂ ਵੀ ਚੜ੍ਹਦੀ ਕਲਾ ਰਹੇ। ਹਾਂਜੀ ਬੜੀ ਕਿਰਪਾ ਮਹਾਰਾਜ ਦੀ। ਹਾਂਜੀ ਇੱਕ ਵਾਰੀ ਫੇਰ ਡਾਕਟਰ ਜਸਬੀਰ ਸਿੰਘ ਕੰਗ ਯੂਬਾ ਸਿਟੀ ਤੋਂ ਜੁੜੇ ਆ। ਇਹ ਉਹ ਪਹਿਲੇ ਉਹਨਾਂ ਲੋਕਾਂ ਦੇ ਵਿੱਚ ਸੀਗੇ ਜਦੋਂ ਇਹ ਨਗਰ ਕੀਰਤਨ 45 ਸਾਲ ਪਹਿਲਾਂ ਸ਼ੁਰੂ ਹੋਇਆ ਹੋਊਗਾ ਜਾਂ ਉਹਨਾਂ ਦੇ ਸ਼ੁਰੂਆਤੀ ਨਗਰ ਕੀਰਤਨ ਦੇ ਵਿੱਚ ਸੀਗੇ। ਉਸ ਤੋਂ ਪਹਿਲਾਂ ਦੇ ਇੱਥੇ ਵਸਦੇ ਆ। ਹਿਸਟਰੀ ਥੋੜੀ ਜਿਹੀ ਆਪਾਂ ਨੂੰ ਦੱਸਣਗੇ ਅੱਜ ਦੇ ਇਸ ਜਿਹੜੇ 45ਵੇਂ ਨਗਰ ਕੀਰਤਨ ਕਿੱਦਾਂ ਸ਼ੁਰੂਆਤ ਹੋਈ, ਅੱਜ ਆਪਾਂ ਇੱਥੇ ਕਿੱਦਾਂ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਵੈਸੇ ਉਦੋਂ ਉਰੇ ਨਹੀਂ ਸੀਗਾ ਪਰ ਮੈਂ ਹਿਸਟਰੀ ਦਾ ਸਟੂਡੈਂਟ ਹਾਂ ਤੇ ਮੈਂ ਕੋਈ 38 ਸਾਲਾਂ ਤੋਂ ਵੇਖ ਰਿਹਾ ਨਗਰ ਕੀਰਤਨ। ਜਿਹੜਾ ਯੂਬਾ ਸਿਟੀ ਦਾ ਗੁਰੂ ਘਰ ਆ ਇਹ 1969 ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ
ਜਨਮ ਦੀ ਐਨੀਵਰਸਰੀ ਮਨਾਈ ਸੀ। ਸੋ ਉਦੋਂ ਇਹ ਗੁਰੂ ਘਰ ਦੀ ਨੀਂਹ ਰੱਖੀ ਗਈ ਸੀ। ਇਹ ਅਮਰੀਕਾ ਦਾ ਦੂਜਾ ਗੁਰਦੁਆਰਾ ਸੀ। ਸਭ ਤੋਂ ਪੁਰਾਣਾ ਗੁਰੂ ਘਰ ਸਟਾਕਟਨ ਸੀਗਾ, ਫਿਰ ਇੱਕ ਗੁਰੂ ਘਰ ਆਪਣਾ ਐਲ ਸੈਂਟਰੋ ਵੀ ਸੀ ਪਹਿਲਾਂ, ਪਰ ਇਹ ਮਤਲਬ ਇਸ ਜੂਬਾ ਸਿਟੀ ਦਾ ਪਹਿਲਾ ਗੁਰੂ ਘਰ ਸੀ। ਸੇਮ ਟਾਈਮ ਰਿਚਮੰਡ ਹਿੱਲ ਨਿਊਯਾਰਕ 'ਚ ਉਸੇ ਸਾਲ ਗੁਰੂ ਘਰ। ਸੋ ਜਿਹੜਾ ਨਗਰ ਕੀਰਤਨ ਆ ਇਹ 1980 'ਚ ਸ਼ੁਰੂ ਹੋਇਆ ਸੀ, 1980 'ਚ। ਸੋ ਉਦੋਂ ਕਹਿੰਦੇ ਆ ਵੀ 5000 ਬੰਦੇ ਨੇ ਨਗਰ ਕੀਰਤਨ 'ਚ ਹਿੱਸਾ ਲਿਆ ਸੀਗਾ, ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਵੱਡਾ ਹੁੰਦਾ ਗਿਆ। ਜਿਵੇਂ ਐਤਕੀ ਥ੍ਰੈਟਾਂ ਆਈਆਂ, ਇਦਾਂ ਹੀ 1984 'ਚ ਵੀ ਬੜਾ ਪ੍ਰੈਸ਼ਰ ਸੀਗਾ ਵੀ ਕੁਝ ਹੋ ਜਾਏਗਾ, ਵੀ ਬੜਾ ਮਤਲਬ ਟੈਨਸ਼ਨ ਵਾਲਾ ਮਾਹੌਲ ਸੀ। ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਇਆ। ਫਿਰ ਜਿਹੜਾ ਦੂਜਾ ਵੱਡੀ ਸਟ੍ਰੈਸਫੁਲ ਟਾਈਮ ਸੀਗਾ ਉਹ 9/11 ਜਦੋਂ ਹੋਇਆ ਸੀ, ਉਦੋਂ ਵੀ ਬਹੁਤ ਡਰ ਸੀ ਲੋਕਾਂ 'ਚ। ਉਦੋਂ ਅਸੀਂ ਸਾਰਾ ਅਮਰੀਕਨ ਮੀਡੀਆ ਉਰੇ ਸੱਦਿਆ ਸੀ, ਵੱਡੇ ਵੱਡੇ ਟੀਵੀ ਚੈਨਲ। ਉਦੋਂ ਤੋਂ ਪਿਰਤ ਪਈ ਵੀ ਮੇਨ ਸਟ੍ਰੀਮ ਮੀਡੀਆ ਨੂੰ ਬੁਲਾ ਕੇ ਅਸੀਂ ਦੱਸਿਆ ਵੀ ਅਸੀਂ ਕੌਣ ਹੈ। ਸੋ ਬੜਾ ਵਧੀਆ ਰਿਹਾ ਜੀ। ਫਿਰ ਥੋੜਾ ਜਿਹਾ ਸਟ੍ਰੈਸ ਹੋਇਆ ਜਦੋਂ ਕੋਵਿਡ ਦਾ ਟਾਈਮ ਹੋਇਆ, ਉਦੋਂ ਵੀ ਕੋਈ ਲੋਕ ਪ੍ਰੈਸ਼ਰ ਪੈ ਰਹੇ ਸੀਗੇ ਕਰਕੇ ਨਾ ਨਗਰ ਕੀਰਤਨ ਕਰੋ, ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਦੋਂ ਵੀ ਇੱਥੇ ਕੋਈ ਪ੍ਰੋਬਲਮ ਨਹੀਂ ਆਈ, ਕੋਈ ਬਿਮਾਰੀ ਨਹੀਂ ਵਧੀ, ਕੁਝ ਨਹੀਂ ਹੋਇਆ। ਤੇ ਐਤਕੀ ਜੋ FBI ਦੀ ਥ੍ਰੈਟ ਸੀਗੀ, ਜਾਂ ਪਤਾ ਨਹੀਂ ਉਹ ਝੂਠੀ ਥ੍ਰੈਟ ਹੀ ਕਿਹਾ ਜਾਂਦਾ ਵੀ ਦੇਖ ਹੀ ਰਹੇ ਹਾਂ ਵੀ ਸੰਗਤਾਂ ਦਾ ਹੜ੍ਹ ਸੋ ਇਹ ਚੱਲਦਾ ਰਹਿੰਦਾ, ਪਰ ਇਹ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਆ। ਇਹ ਨਗਰ ਕੀਰਤਨ ਇਵੋਲਵ ਹੋਇਆ। ਪਹਿਲਾਂ ਜਦੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਉਦੋਂ ਸਿਰਫ ਆਪਣੀ ਸਿੱਖ ਕਮਿਊਨਿਟੀ ਉਹ ਵਿੱਚ ਆਉਣ ਲੱਗੀ ਸੀ। ਫਿਰ ਹੌਲੀ ਹੌਲੀ ਹੋਰ ਬਰਾਦਰੀਆਂ, ਹਿੰਦੂ ਬਰਾਦਰੀ, ਮੁਸਲਿਮ ਬਰਾਦਰੀ, ਅਮਰੀਕਨ ਮੇਨ ਸਟ੍ਰੀਮ ਕਮਿਊਨਿਟੀ ਸਾਰੇ ਇਹਦੇ 'ਚ ਆਉਣ ਲੱਗ ਗਏ। ਡਾਕਟਰ ਖਾਨ, ਜਿੱਦਾਂ ਤੁਸੀਂ ਕਿਹਾ ਵੀ ਜਦੋਂ 80s 'ਚ ਸ਼ੁਰੂਆਤ ਹੁੰਦੀ ਆ 5000 ਬੰਦਾ, ਉਸ ਟਾਈਮ ਦੇ ਉੱਤੇ 5000 ਬੰਦੇ ਦਾ ਇਕੱਠ ਵੀ ਬਹੁਤ ਵੱਡਾ ਆ। ਹਾਂਜੀ, ਉਦੋਂ ਇਦਾਂ ਸੀਗਾ ਵੀ ਸਿੱਖ ਸਾਰੇ ਅਮਰੀਕਾ ਕੈਨੇਡਾ ਤੋਂ ਆਏ ਸੀ। ਉਦੋਂ ਸਿੱਖਾਂ ਦੀ ਆਬਾਦੀ ਬਹੁਤ ਘੱਟ ਸੀ ਅਮਰੀਕਾ ਦੇ ਵਿੱਚ। ਸੋ ਪਰ ਇਹ ਕੀ ਅਮਰੀਕਾ ਦਾ ਪਹਿਲਾ ਨਗਰ ਕੀਰਤਨ ਸੀਗਾ ਇਹ? ਨਹੀਂ ਜੀ, ਨਗਰ ਕੀਰਤਨ ਪਹਿਲਾਂ ਵੀ ਹੁੰਦੇ ਰਹੇ ਆ ਸਟਾਕਟਨ ਜਾਂ ਹੋਰ ਜਗ੍ਹਾ, ਪਰ ਉਹ ਲਗਾਤਾਰ ਨਹੀਂ ਹੋਏ, ਕੰਟੀਨਿਊਸ ਐਨੂਅਲ ਨਹੀਂ ਹੋਏ, ਸਾਲਾਨਾ ਨਹੀਂ ਹੋਏ। ਕਿਤੇ ਵਿੱਚ ਹੋ ਗਿਆ। ਜਿਹੜਾ ਲੌਂਗੈਸਟ ਐਗਜ਼ਿਸਟਿੰਗ ਨਗਰ ਕੀਰਤਨ ਆ ਇਹ ਆ। ਨਗਰ ਕੀਰਤਨ ਹੋਰ ਸ਼ਹਿਰਾਂ 'ਚ ਵੀ ਹੁੰਨੇ ਆ। ਮੇਰੇ ਕੋਲੇ ਪਿਕਚਰ ਹੈਗੀਆਂ 1930s ਦੀਆਂ, ਜਦੋਂ ਸਟਾਕਟਨ 'ਚ ਨਗਰ ਕੀਰਤਨ ਹੋ ਰਿਹਾ, ਜਦੋਂ ਗਦਰੀ ਬਾਬੇ ਇੱਥੇ ਸੀ। ਹਾਂਜੀ, ਉਦੋਂ ਨਗਰ ਕੀਰਤਨ ਮਤਲਬ ਕੋਈ ਸੈੱਟ ਡੇਟ ਨਹੀਂ ਸੀ। ਮੈਂ ਜਿਹੜੀ ਨਾ ਸਾਡੇ ਜਿਹੜੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਨਗਰ ਕੀਰਤਨ ਸ਼ੁਰੂ ਕੀਤਾ, ਮੈਂ ਉਹਨਾਂ ਦੀ ਸੋਚ ਨੂੰ ਦਾਦ ਦਿੰਦਾ। ਉਹਨਾਂ ਨੇ ਇੱਕ ਇਦਾਂ ਦਾ ਦਿਨ ਚੁਣਿਆ ਕਿ ਬਹੁਤ ਲੋਕਾਂ ਨੂੰ ਵਹਿਮ ਹੈ ਜੀ ਦੀਵਾਲੀ ਮਨਾਉਂਦੇ, ਕੋਈ ਸੋਚਦੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ। ਇਹ ਨਗਰ ਕੀਰਤਨ ਹੈ ਜਿਹੜਾ ਇਹ ਗੁਰਗੱਦੀ ਦਿਵਸ ਆ। ਮੈਂ ਜਿਹੜੇ ਸਾਡੇ ਸਰੋਤੇ ਜਿਹੜੇ ਬੱਚੇ ਨੇ ਜਾਂ ਜਿਹੜੇ ਘੱਟ ਜਾਣਦੇ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ 1708 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਸਰੂਪ ਸਮਾਏ, ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖ ਕੌਮ ਨੂੰ ਇਹ ਕਿਹਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਤੁਹਾਡਾ, ਇਸ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਊਗਾ, ਵੀ ਹੁਣ ਤੁਹਾਡਾ ਜਿਹੜਾ ਗੁਰੂ ਗ੍ਰੰਥ ਆ ਇਹ ਤੁਹਾਡਾ ਗੁਰੂ ਹੋਊਗਾ। ਉਹਨਾਂ ਨੇ ਜਦੋਂ ਹੁਕਮ ਦਿੱਤਾ ਸਾਰੇ ਸਿੱਖਾਂ ਨੂੰ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸਾਡੇ ਹੋਰ ਬੜੇ ਲਿਟਰੇਚਰਾਂ, ਕੱਲ੍ਹ ਉੱਥੇ ਵਿਚਾਰ ਹੋ ਰਹੀ ਸੀਗੀ ਦਸਮ ਗ੍ਰੰਥ ਜਾਂ ਹੋਰ ਇਸ਼ੂ, ਉਹ ਸਾਡੇ ਇਤਿਹਾਸਕ ਲਿਟਰੇਚਰ ਆ ਕਿ ਉਹਦੇ 'ਚ ਕਈ ਲੋਕਾਂ ਦੇ ਵਿਚਾਰ ਅੱਡ ਵੀ ਹੋ ਸਕਦੇ ਆ, ਪਰ ਜਿਹੜਾ ਸਿੱਖਾਂ ਦਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਆ। ਕੋਈ ਡੇਰਾ ਨਹੀਂ, ਕੋਈ ਦੇਹਧਾਰੀ ਨਹੀਂ। ਇਹ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਸਮੇਂ-ਸਮੇਂ ਸਿਰ। ਜਾਲੀ ਨਿਰੰਕਾਰੀ ਆ ਗਏ, ਕਦੇ ਆ ਹੋਰ ਜਥੇ ਡੇੜੇ ਬਣ ਗਏ ਜਿਨ੍ਹਾਂ ਨੇ ਸਿੱਖਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਜੂਬਾ ਸਿਟੀ ਦੇ ਬਜ਼ੁਰਗਾਂ ਨੇ ਦਿਨ ਉਹ ਚੁਣਿਆ ਵੀ ਜਿੱਦਣ ਗੁਰਗੱਦੀ ਦਿਵਸ ਆ, ਸੋ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਟੀਚਿੰਗਸ ਨੂੰ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਤੇ ਦੂਜੀ ਗੱਲ, ਉਹਨਾਂ ਨੇ ਦਿਨ ਬੜਾ ਵਧੀਆ ਚੁਣਿਆ। ਉਹਨਾਂ ਨੇ ਕੋਈ ਜਿਹੜੇ ਇੰਡੀਆ ਵਾਲੇ ਕੈਲੰਡਰ ਆ ਉਹਨਾਂ 'ਚ ਤਰੀਕਾਂ ਬਦਲਦੀਆਂ ਰਹਿਣੀਆਂ, ਉਹਨਾਂ ਨੇ ਪੱਕਾ ਹੀ ਰੱਖ ਲਿਆ ਵੀ ਨਵੰਬਰ ਦਾ ਪਹਿਲਾ ਵੀਕਐਂਡ ਆ ਜਿਹੜਾ ਨਵੰਬਰ ਦਾ ਪਹਿਲਾ ਵੀਕਐਂਡ ਆ। ਅਮਰੀਕਾ ਦੇ ਵਿੱਚ ਇਹ ਟ੍ਰੈਂਡ ਆਮ ਹੀ ਆ। ਉਹਦੀ ਵਜ੍ਹਾ ਦੱਸਦਾ ਕੀ ਆ, ਸਾਡੇ ਜਿਹੜੇ ਬਹੁਤੇ ਪੁਰਾਣੇ ਬਜ਼ੁਰਗ ਜਾਂ ਪਾਇਨੀਅਰ ਸੀ ਉਹ ਖੇਤੀਬਾੜੀ ਦਾ ਕਿੱਤਾ ਕਰਦੇ ਸੀ। ਕਿਉਂਕਿ ਜਦੋਂ ਹਾਰਵੈਸਟ ਹੁੰਦੀ ਆ, ਮੈਂ ਜਿਹੜੇ ਸਾਡੇ ਭੈਣ ਭਰਾ ਪ੍ਰੋਗਰਾਮ ਦੇਖ ਰਹੇ ਜਿਹੜੇ ਖੇਤੀ ਨਾਲ ਨਹੀਂ ਸੰਬੰਧਿਤ, ਉਰੇ ਜਿਹੜਾ ਸਾਡਾ ਪੀਚਾਂ ਦੇ ਵਿੱਚ ਸਾਡੇ ਪੰਜਾਬੀ ਭਰਾਵਾਂ ਦਾ ਬਹੁਤ ਵੱਡਾ ਮਤਲਬ ਅਜੇ ਕਾਰੋਬਾਰ ਅਜੇ ਵੀ ਹੈਗਾ। ਸੋ ਸਭ ਤੋਂ ਪਹਿਲਾਂ ਪੀਚ ਟੁੱਟਦੇ, ਫਿਰ ਪਰੂਨ ਟੁੱਟਦੇ, ਫਿਰ ਬਦਾਮ ਟੁੱਟਦੇ, ਫਿਰ ਜਿਹੜੇ ਖਰੋਟਾਂ ਦੀ ਹਾਰਵੈਸਟਿੰਗ ਆ ਅਕਤੂਬਰ 'ਚ ਹੁੰਦੀ ਆ। ਸੋ ਜਦੋਂ ਫਿਨਿਸ਼ ਹੋ ਜਾਂਦੀ ਇੱਕ ਤਾਂ ਹਾਰਵੈਸਟ ਫਿਨਿਸ਼ ਹੋ ਜਾਂਦੀ ਆ, ਇੱਕ ਆ ਜਿਹੜਾ ਮੌਸਮ ਹੈ ਨਾ ਇਹ ਗਰਮੀ ਤੇ ਸਰਦੀ ਦੇ ਵਿਚਕਾਰ ਆ। ਨਾ ਹੀ ਜ਼ਿਆਦਾ ਗਰਮੀ ਹੁੰਦੀ, ਨਾ ਹੀ ਜ਼ਿਆਦਾ ਸਰਦੀ ਹੁੰਦੀ। ਥੋੜਾ ਬਹੁਤਾ ਮੀਂਹ ਪੈਂਦਾ, ਉਹਦੇ ਨਾਲ ਮਿੱਟੀ ਸਾਫ਼ ਹੋ ਜਾਂਦੀ ਆ। ਸੋ ਇਹ ਕਈ ਗੱਲਾਂ ਵੀ ਉਹਨਾਂ ਨੇ
ਜਿਹੜੇ ਬਜ਼ੁਰਗਾਂ ਨੇ ਜਦੋਂ ਇਹ ਦਿਨ ਵੀਕਐਂਡ ਚੁਣਿਆ ਨਗਰ ਕੀਰਤਨ ਲਈ, ਮੈਂ ਉਹਨਾਂ ਦੀ ਜਿਹੜੀ ਸੋਚ ਨੂੰ ਦਾਦ ਦਿੰਦਾ ਵੀ ਉਹਨਾਂ ਨੇ ਬੜਾ ਇੰਟੈਲੀਜੈਂਟਲੀ, ਬੜਾ ਸੋਚ ਸਮਝ ਕੇ ਇਹ ਦਿਨ ਚੁਣਿਆ। ਤੇ ਇੱਕ ਇਹ ਥਾਂ ਖੁੱਲੀ ਆ ਤੇ ਆਲੇ ਦੁਆਲੇ ਪਾਰਕਿੰਗ ਲਈ ਥਾਂ ਬਹੁਤ ਹੈਗੀ ਆ। ਤੇ ਦੂਜੀ ਵੱਡੀ ਪ੍ਰਾਪਤੀ ਮੈਂ ਕਹਾਂਗਾ ਵੀ ਜਿਹੜੇ ਲੰਗਰ ਆ ਨਾ, ਕਿਉਂਕਿ ਇੱਥੇ ਸਾਨੂੰ ਕੋਈ ਹਿਸਾਬ ਤਾਂ ਨਹੀਂ ਕਿਹਾ ਜਾਂਦਾ ਵੀ 7-8 ਲੱਖ ਫ੍ਰੀ ਮੀਲ ਵੰਡੇ ਸੰਗਤ ਵੱਲੋਂ ਦਿੱਤੇ ਜਾਂਦੇ ਨੇ। ਸੋ ਉਹਦਾ ਇਹ ਨਤੀਜਾ ਹੋਇਆ। ਇੱਕ ਮੈਂ ਹੋਰ ਗੱਲ ਐਡ ਕਰਦਾ, ਅੱਜ ਤੋਂ 10 ਸਾਲ 12 ਸਾਲ ਪਹਿਲਾਂ, ਮੈਨੂੰ ਐਗਜ਼ੈਕਟ ਸਾਲ ਨਹੀਂ ਪਤਾ, ਜਦੋਂ ਫਾਇਰ ਵਰਕ ਸ਼ੁਰੂ ਹੋਇਆ, ਠੀਕ ਹੈ, ਸਾਡੇ ਜੋ ਕਾਫੀ ਕਿੰਤੂ ਪਰੰਤੂ ਹੋਇਆ ਵੀ ਇਹ ਪੈਸੇ ਖਰਾਬ ਅੱਗ ਲਾ ਕੇ ਅਸੀਂ ਫੂਕ ਦਿੰਦੇ ਆ। ਪਰ ਉਹਦਾ ਜਿਹੜਾ ਫਾਇਰ ਵਰਕ ਦਾ ਪੋਜ਼ਿਟਿਵ ਇੰਪੈਕਟ ਇਹ ਹੋਇਆ ਵੀ ਜਿਹੜੇ ਗੋਰਿਆਂ ਦੇ ਜਾਂ ਦੂਜੀਆਂ ਬਰਾਦਰੀਆਂ ਦੇ ਬੱਚੇ ਆਉਣ ਲੱਗ ਗਏ ਫਾਇਰ ਵਰਕ ਦੇਖਣ। ਜਦੋਂ ਫਾਇਰ ਵਰਕ ਦੇਖਣ ਆਉਂਦੇ ਆ, ਉਹ ਲੰਗਰ ਵੀ ਛਕਦੇ ਨੇ, ਫਿਰ ਇਹ ਪੁੱਛਦੇ ਨੇ ਵੀ ਇਹ ਸਿੱਖ ਕੌਣ ਆ। ਸੋ ਉਹਨਾਂ ਨਾਲ ਸਾਡਾ ਭਾਈਚਾਰਾ ਵੱਧ ਗਿਆ। ਸਿੱਖ ਆਇਡੈਂਟੀਟੀ ਆਪਾਂ ਦੱਸ ਸਕਦੇ ਹਾਂ। ਸੋ ਨਹੀਂ, ਮਤਲਬ ਦੇਖੋ, ਦੱਸਣ ਦੀ ਬਜਾਏ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ, ਦੇਖੋ ਇਨਸਾਨ ਤਾਂ ਰੱਬ ਨੇ ਸਾਰੇ ਵਧੀਆ, ਰੱਬ ਨੇ ਬਰਾਬਰ ਬਣਾਏ ਨੇ। ਬਹੁਤੀ ਵਾਰੀ ਇਹ ਹੁੰਦਾ ਜਾਂ ਤੁਸੀਂ ਕਿਸੇ ਨੂੰ ਜਾਣਦੇ ਨਹੀਂ, ਉਹਦੇ ਬਾਰੇ ਡਰ ਹੁੰਦਾ ਵੀ ਪਤਾ ਨਹੀਂ ਇਹ ਕਿੱਦਾਂ ਦਾ ਹੋਊਗਾ। ਜਦੋਂ ਤੁਸੀਂ ਉਹਦੇ ਨਾਲ ਮਿਲ ਬੈਠਦੇ ਹੋ, ਪਰ ਤੁਹਾਡੇ 'ਚ ਬਗਾਨੇ ਬਣਨ ਦੀ ਭਾਵਨਾ ਖਤਮ ਹੋ ਜਾਂਦੀ ਆ। ਸੋ ਉਹਦੇ ਨਾਲ ਜਿਹੜੀ ਨਾ ਤੁਸੀਂ ਇੱਥੇ ਕਾਫੀ ਜਿਹੜੀ ਅਮਰੀਕਨ ਮੇਨ ਸਟ੍ਰੀਮ ਕਮਿਊਨਿਟੀ ਆ, ਜਾਂ ਗੋਰੇ ਕਾਲੇ ਮੈਕਸੀਕਨ ਹੋਰ ਬਰਾਦਰੀਆਂ ਵੀ ਆਉਣ ਲੱਗ ਗਈਆਂ। ਬਾਕੀ ਜਿਹੜੇ ਸਾਡੇ ਹੋਰ ਸਾਊਥ ਏਸ਼ੀਅਨ ਹਿੰਦੂ ਜਾਂ ਮੁਸਲਮ ਹੈ, ਕ੍ਰਿਸਚਨ ਆ, ਉਹ ਤਾਂ ਆਉਂਦੇ ਹੀ ਆਉਂਦੇ ਆ। ਸੋ ਸਿੱਖਾਂ ਦਾ ਤਾਂ ਹੈਗਾ ਹੀ ਹੈਗਾ, ਸਾਰਿਆਂ ਦਾ, ਸਾਰੇ ਸ਼ਹਿਰ ਦਾ ਪ੍ਰੋਗਰਾਮ ਬਣ ਗਿਆ। ਹੁਣ ਜਿਹੜੀ ਸਿਟੀ ਦੇ ਲੋਕ ਨੇ ਨਾ, ਸਾਡੇ ਹਸਪਤਾਲ ਦੇ ਵਿੱਚ ਪਹਿਲਾਂ ਹੀ ਜਿਹੜੀਆਂ ਦੂਜੀਆਂ ਨਰਸਾਂ ਵੀ ਉਹ ਵੀ ਪੰਜਾਬੀ ਸੂਟ ਲੈਣੇ ਸ਼ੁਰੂ ਕਰ ਦੇਣੀਆਂ। ਉਹਨਾਂ ਨੂੰ ਪਤਾ ਵੀ ਅਸੀਂ ਨਗਰ ਕੀਰਤਨ ਤੇ ਜਾਣਾ। ਅੱਜ ਮੈਨੂੰ ਕਿੰਨੇ ਟੈਕਸਟ ਆਏ ਵੀ ਕਾਰ ਕਿੱਥੇ ਪਾਰਕ ਕਰੀਏ, ਕਿਹੜਾ ਲੰਗਰ ਵਧੀਆ। ਮੈਂ ਕਿਹਾ ਗੁਰੂ ਦਾ ਲੰਗਰ ਸਾਰਾ ਹੀ ਵਧੀਆ, ਤੁਸੀਂ ਸਾਰਾ ਟਰਾਈ ਕਰ ਲਓ। ਸੋ ਇਹ ਜਿਹੜੀ ਸਾਡੇ 'ਚ ਮਤਲਬ ਅਸੀਂ ਇਵੋਲਵ ਕੀਤਾ ਓਵਰ ਦ ਈਅਰਸ। ਤੇ ਲੋੜ ਥੋੜੀ ਜਿਹੀ ਇਹ ਹੈਗੀ ਆ, ਜੇ ਅਸੀਂ ਉਹਨੂੰ ਪ੍ਰਬੰਧਕ ਨੇ ਬਹੁਤ ਅੱਗੇ ਨਾਲੋਂ ਸੁਧਾਰ ਕੀਤੇ ਆ। ਐਤਕੀ ਮਤਲਬ ਗੁਰੂ ਘਰ ਦੇ ਅੱਗੇ ਕਾਫੀ ਪਿਛਲੇ ਸਾਲ ਬਾਥਰੂਮ ਬਣ ਗਏ, ਐਤਕੀ ਥਾਂ ਖੋਲ੍ਹਤਾ, ਗੇਟ ਵੱਡੇ ਹੋ ਗਏ, ਗੁਰੂ ਘਰ ਦੇ ਸਾਹਮਣੇ ਪਾਰਕਿੰਗ ਦਾ ਇੰਤਜ਼ਾਮ। ਸਾਨੂੰ ਥੋੜਾ ਜਿਹਾ ਨਾ ਪ੍ਰੋਗਰਾਮ ਇੰਗਲਿਸ਼ ਦੇ ਵਿੱਚ ਦੂਜੀਆਂ ਕਮੇਟੀਆਂ ਦੇ ਲਈ ਰੱਖਣਾ ਜ਼ਰੂਰੀ ਆ ਵੀ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਬੇਸਿਕ ਵੈਲਿਊਜ਼ ਨੇ, ਕੋਰ ਵੈਲਿਊਜ਼ ਨੇ, ਉਹਨਾਂ ਬਾਰੇ ਦੱਸ ਸਕੀਏ। ਪਰ ਅਦਰਵਾਈਜ਼ ਇਹ ਇੱਕ ਅਲੌਕਿਕ ਨਜ਼ਾਰਾ ਹੈਗਾ ਤੇ ਇੱਥੇ ਜਿਹੜਾ ਵੀ ਆਉਂਦਾ ਉਹ ਖੁਸ਼ ਹੋ ਕੇ ਜਾਂਦਾ, ਚੜ੍ਹਦੀ ਕਲਾ 'ਚ ਹੋ ਕੇ ਜਾਂਦਾ। ਸੋ ਇਹ ਐਵੋਲੂਸ਼ਨ ਹੋਇਆ ਜੀ ਨਗਰ ਕੀਰਤਨ ਦਾ। ਤੇ ਇੱਕ ਚੀਜ਼ ਹੋਰ ਆ, ਸਾਡੀਆਂ ਜਿਹੜੀਆਂ ਫਲੋਟਸ ਨੇ, ਪਹਿਲਾਂ ਜਿਹੜੇ ਨਗਰ ਕੀਰਤਨ ਹੈ ਨਾ, ਉਹਦੇ 'ਚ ਫਲੋਟਸ ਜ਼ਿਆਦਾ ਹੁੰਦੀਆਂ ਸੀ। ਤਕਰੀਬਨ ਸਾਰੇ ਜਿਹੜੀਆਂ ਗੁਰੂ ਘਰ ਸੀ ਜਾਂ ਸੰਸਥਾਵਾਂ ਹਿੱਸਾ ਲੈਂਦੀਆਂ ਸੀ, ਉਹ ਹੌਲੀ ਥੋੜ੍ਹੀਆਂ ਜੀਆਂ ਜਿਹੜੀਆਂ ਫਲੋਟਸ ਅੱਗੇ ਨਾਲੋਂ ਮੇਰੇ ਹਿਸਾਬ ਨਾਲ ਉਹਨਾਂ ਦੇ ਵਿੱਚ ਡਾਇਵਰਸਿਟੀ ਨਹੀਂ ਰਹੀ। ਪਹਿਲਾਂ ਫਲੋਟਸ ਨੂੰ ਬੜੇ ਚਾਅ ਨਾਲ, ਹੁਣ ਵੀ ਬਹੁਤ ਸੋਹਣੀਆਂ ਫਲੋਟਸ ਨੇ, ਪਰ ਸਾਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਹੋਰ ਐਜੂਕੇਸ਼ਨਲ, ਜੇ ਅਸੀਂ ਕੋਈ ਚੀਜ਼ ਬਣਾਉਂਦੇ ਹੋ ਤਾਂ ਉਹਨੂੰ ਐਕਸਪਲੇਨ ਕਰਨਾ ਚਾਹੀਦਾ, ਪਰਚੇ ਵੰਡਣੇ ਚਾਹੀਦੇ ਆ। ਪਰ ਜਿਹਨੂੰ ਇਹ ਹੌਲੀ ਚੀਜ਼ਾਂ ਹੋਣੀਆਂ। ਓਵਰਆਲ ਬਹੁਤ ਵਧੀਆ ਪ੍ਰੋਗਰਾਮ ਹੈ। ਸਾਰੀ ਸੰਗਤ ਨੂੰ, ਗੁਰੂ ਘਰ ਦੇ ਪ੍ਰਬੰਧਕਾਂ ਨੂੰ, ਮੀਡੀਆ ਨੂੰ ਮੁਬਾਰਕਾਂ ਵੀ ਇਹ ਆਪਾਂ ਇੱਥੇ ਆ ਗਏ ਆ ਤੇ ਹੁਣ ਆਪਾਂ ਇਸ ਤੋਂ ਅੱਗੇ ਹੀ ਅੱਗੇ ਜਾਣਾ। ਜਿੱਦਾਂ ਆਪਾਂ 45 ਸਾਲਾਂ 'ਚ ਇੱਥੇ ਤੱਕ ਪਹੁੰਚੇ ਆ, ਇਦਾਂ ਹੀ ਅੱਗੇ ਜਿਹੜਾ ਆਪਾਂ ਵੱਧਦੇ ਜਾਵਾਂਗੇ। ਡਾਕਟਰ ਕੰਗ ਬਹੁਤ ਧੰਨਵਾਦ। ਇਹ ਵੀ ਹੋਇਆ ਦੂਜੇ ਸ਼ਹਿਰਾਂ ਦੇ ਵਿੱਚ ਵੀ ਰੈਪਲੀਕੇਟ ਹੋਣ ਲੱਗ ਗਏ। ਕਈ ਲੋਕ ਕਹਿੰਦੇ ਆ ਜੀ ਨਗਰ ਕੀਰਤਨਾਂ ਤੇ ਅਸੀਂ ਪੈਸਾ ਵੇਸਟ ਕਰਦੇ ਆ। ਇਹ ਕਾਫੀ ਲੋਕਾਂ 'ਚ ਕਈ ਕਹਿੰਦੇ ਨੈਗੇਟਿਵ ਫੀਲਿੰਗ ਵਾਲੇ, ਪਰ ਇਹ ਨਹੀਂ ਸਮਝਦੇ ਵੀ ਇਹਦੇ ਨਾਲ ਦੂਜੀਆਂ ਕਮਿਊਨਿਟੀਜ਼ 'ਚ ਅਵੇਅਰਨੈਸ ਕਿੰਨੀ ਵੱਧਦੀ ਆ। ਦੇਖੋ ਸਿੱਖਾਂ ਦੀ ਇਹ ਇੱਕ ਨਾ ਦੂਜੀਆਂ ਕਮਿਊਨਿਟੀਜ਼ ਨਾਲੋਂ ਸਾਡੀ ਇੱਕ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਆ। ਅਸੀਂ ਦੂਜਿਆਂ ਨਾਲ ਰਲ ਮਿਲਣ ਤੋਂ ਸੰਗਦੇ ਨਹੀਂ। ਅਸੀਂ ਕਿਸੇ ਵੀ ਕੰਟਰੀ 'ਚ, ਕਿਸੇ ਵੀ ਕੌਮ 'ਚ ਗਏ ਆ, ਅਸੀਂ ਉੱਥੇ ਜਾ ਕੇ ਲੋਕਾਂ ਨਾਲ ਪਿਆਰ ਬਣਾ ਲਿਆ। ਉਹਦੀ ਵਜ੍ਹਾ ਇਹ ਆ ਵੀ ਅਸੀਂ ਮਿਲਣ ਨੂੰ, ਜਿਹੜੇ ਨਗਰ ਕੀਰਤਨ ਹੈ ਇੱਕ ਇਹ ਓਪਰਚੁਨਿਟੀ ਦਿੰਦੇ ਨੇ ਦੂਜੀਆਂ ਕਮਿਊਨਿਟੀਜ਼ ਨੂੰ ਸਾਡੇ ਬਾਰੇ ਐਕਸਪੋਜ਼ ਹੋਣ ਦਾ, ਜਾਣ ਪਛਾਣ ਵੱਧਦੀ ਆ। ਸੋ ਸਾਨੂੰ ਬੜੇ ਡਿਸਿਪਲਿਨ 'ਚ ਰਹਿ ਕੇ ਆਰਗੇਨਾਈਜ਼ ਤਰੀਕੇ ਨਾਲ ਇਹ ਪ੍ਰੋਗਰਾਮਾਂ ਨੂੰ ਹੋਰ ਕਰਨਾ ਚਾਹੀਦਾ। ਹੋਰ ਸਾਰੇ ਸ਼ਹਿਰਾਂ 'ਚ ਹੋਣ ਲੱਗ ਗਏ ਨੇ ਤੇ ਤਕਰੀਬਨ ਥੈਂਕ ਯੂ ਡਾਕਟਰ ਕੰਗ, ਥੈਂਕ ਯੂ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਸੋ ਇਹਨਾਂ ਨੇ ਆਪਾਂ ਨੂੰ ਜਿਹੜੀ ਪੂਰੀ ਹਿਸਟਰੀ ਜਿਹੜੀ ਇਸ ਦੇ ਵਿੱਚ ਦੱਸੀ, ਕਿਸ ਤਰੀਕੇ ਦੇ ਨਾਲ ਇਵੋਲਵ ਹੋਇਆ। ਸੋ ਇਸ ਟਾਈਮ ਜੋ ਨਗਰ ਕੀਰਤਨ ਹੈ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣਿਓਂ ਇਸ ਟਾਈਮ ਲੰਘਦਾ ਹੋਇਆ। ਸੋ ਸਾਰੀਆਂ ਸੰਗਤਾਂ ਜੋ ਸੁਣ ਰਹੀਆਂ, ਦੇਖ ਰਹੀਆਂ, ਚਾਹੇ ਇੱਧਰ ਵੀ ਆ, ਉਹਨਾਂ ਨੂੰ ਇਹੀ ਬੇਨਤੀ ਆ
ਵੀ ਵੱਧ ਤੋਂ ਵੱਧ ਤੁਸੀਂ ਜਿਹੜਾ ਜੀ ਦਰਸ਼ਨ ਮੇਲੇ ਜਿਹੜੇ ਆ ਗੁਰੂ ਸਾਹਿਬ ਦੇ ਕਰੋ ਤੇ ਇਸ ਨਗਰ ਕੀਰਤਨ ਦੇ ਨਾਲ ਜਿਹੜੀ ਉਹ ਚੱਲਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਇਹ ਮਹਾਨ ਨਗਰ ਕੀਰਤਨ ਦੇ ਵਿੱਚ ਆਪਾਂ ਜੁੜੇ ਹੋਏ ਆ ਪ੍ਰਧਾਨ ਛੱਬਾ ਸਿੰਘ ਥਿਆੜਾ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬਾਬਾ ਜੀ। ਸੋ ਚੱਲ ਰਿਹਾ ਆ, ਪਹੁੰਚ ਗਏ ਰੋਡ ਦੇ ਉੱਤੇ ਆ ਗਏ ਆ, ਬਸ ਇੰਨੇ ਮਹੀਨਿਆਂ ਦੀ ਤਿਆਰੀ ਇੱਥੇ ਪਹੁੰਚ ਗਈ ਆ। ਐਨ ਜੀ, ਗੁਰੂ ਮਹਾਰਾਜ ਦੀ ਪੂਰੀ ਕਿਰਪਾ ਹੋਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਲ ਮਿਲ ਕੇ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦੀ ਕਿਰਪਾ ਹੋ ਕੇ ਆਪਾਂ ਇੱਥੇ ਪਹੁੰਚ ਗਏ ਹਾਂ। ਸੋ ਤੁਸੀਂ ਦੇਖੋ ਵੀ ਡਰ ਡੁਰ ਵੀ ਸੀਗਾ, ਰਿਊਮਰ ਵੀ ਬੜੇ ਫੈਲਾਏ ਗਏ, ਬੜਾ ਕੁਝ ਜਿਹੜਾ ਕਿਹਾ ਗਿਆ, ਪਰ ਸੰਗਤਾਂ ਦੇ ਹੜ ਨੇ ਉਹਨਾਂ ਨੂੰ ਕਰਾਰਾ ਜਵਾਬ ਦੇ ਦਿੱਤਾ। ਦੇਖੋ ਇਹਦੇ ਬਾਰੇ ਤਾਂ ਤੁਸੀਂ ਹੁਣ ਦੇਖ ਰਹੇ ਆ, ਮੈਂ ਤਾਂ ਰਾਤੀ ਤੋਂ ਆਪਣੇ ਸ਼ੋਅ ਤੇ ਗਿਆ ਸੀ ਇਹ ਗੱਲ, ਮੈਂ ਅੱਜ ਸਵੇਰੇ ਵੀ ਇਹ ਗੱਲ ਕਹੀ ਤੇ ਗੁਰੂ ਮਹਾਰਾਜ ਦਾ ਹੈਗਾ, ਆਪਾਂ ਨੂੰ ਕੀ ਡਰਨ ਦੀ ਲੋੜ ਆ? ਡਰਨ ਦੀ ਲੋੜ ਹੀ ਨਹੀਂ, ਬਿਲਕੁਲ। ਉਹ ਆਪੇ ਦੇਖਦਾ ਉੱਪਰ ਬੈਠਾ ਇੱਥੇ, ਚਾਹੇ FBI ਹੋਣ ਚਾਹੇ ਕੁਝ ਵੀ ਹੋਵੇ, ਜਿੰਨਾ ਚਿਰ ਉਹ ਐ ਸਿੱਧਾ ਕੁਝ ਨਹੀਂ ਹੋ ਸਕਦਾ। ਨਾਲੇ ਜਿਹੜੀ ਕੌਮ ਵੀ ਚੜ੍ਹਦੀ ਕਲਾ ਵਾਲੀ ਕੌਮ ਹੈ, ਡਰਦੀ ਤਾਂ ਪਹਿਲੋਂ ਨਹੀਂ, ਦੱਬਿਆਂ ਤਾਂ ਪਹਿਲੋਂ ਨਹੀਂ ਦੱਬੇ। ਹਾਂਜੀ, ਨਹੀਂ ਇੱਥੇ ਕੋਈ ਕਹਿੰਦੇ ਐ ਹੋ ਜਾਣਾ, ਕੋਈ ਕਹਿੰਦੇ ਐ ਹੋ ਜਾਣਾ। ਆਪਾਂ ਪ੍ਰਕਾਸ਼ਨ ਦੀ ਉਹ ਪੂਰਾ ਇੰਤਜ਼ਾਮ ਕਰ ਲਿਆ ਤੇ ਜਿੰਨੀ ਸਿਕਿਉਰਿਟੀ ਦੀ ਸਾਨੂੰ ਲੋੜ ਸੀ ਉਹਨਾਂ ਵੱਧ ਕੀਤੀ ਆ ਸਭ ਕੁਝ। ਆ ਜਿਹੜੀ ਪ੍ਰੈਸ਼ਰ ਬਹੁਤ ਹੋਣਾ ਹੈ, ਐਜ਼ ਕਮੇਟੀ ਕਾਫੀ ਪ੍ਰੈਸ਼ਰ ਹੁੰਦਾ, ਲੋਕਾਂ ਦੀਆਂ ਇਧਰੋਂ ਉਧਰੋਂ ਕਾਲਾਂ, ਇਹ ਉਹ ਕਈ ਕੁਝ ਸੁਣਨ ਨੂੰ ਮਿਲਦਾ। ਆ ਜਿਹੜੀ ਸੰਗਤ ਆ ਸਾਰੀ ਪਹੁੰਚੀ ਹੈ, ਸਾਡਾ ਤਾਂ ਇੱਕੋ ਹੀ ਆ, ਮਹਾਰਾਜ ਜੀ ਦੇ ਹੱਥ ਜੋੜ ਕੇ ਅਰਦਾਸ ਬੇਨਤੀ ਤੇ ਸਾਰੇ ਜਿੱਦਾਂ ਸੇਫ ਹੋਣ ਤਾਂ ਸੇਫ ਜਾਣ, ਇਹ ਤੋਂ ਬੜੀ ਚੀਜ਼ ਕੋਈ ਹੈ ਨਹੀਂ। ਸੋ ਅਸੀਂ ਬਾਹਲੀ ਸਿਕਿਉਰਿਟੀ ਦੀ ਇਦਾਂ ਪਰਵਾਹ ਨਹੀਂ ਕਰਦੇ, ਜੇ 4 ਰੁਪਏ ਵੱਧ ਵੀ ਲੱਗ ਜਾਣ ਨਾ ਕੋਈ ਫਰਕ ਨਹੀਂ ਉਹਦੇ ਨਾਲ। ਨਹੀਂ ਬਿਲਕੁਲ ਜੀ, ਕੌਮ ਕਮਿਊਨਿਟੀ ਸੇਫ ਰਵੇ, ਵਧੀਆ ਰਵੇ, ਇਹ ਬਹੁਤ ਜ਼ਰੂਰੀ ਆ। ਬਿਲਕੁਲ। ਦੇਖੋ ਅੱਜ ਜਿੱਦਾਂ ਇਕੱਠ ਆ, ਜੋ ਮੈਨੂੰ ਰਿਪੋਰਟ ਆਈ ਆ, ਜੇ ਤੇਰਾ ਟਾਈਮ ਲੱਗੂ ਹੈਲੀਕਾਪਟਰ ਜਾ ਕੇ ਦੇਖ ਆਈ, ਉਦਾਂ ਕਿਸੇ ਨੇ ਨਹੀਂ ਮੰਨਣਾ। ਉਹ ਮੈਂ ਕਿਹਾ ਛੋਟ ਬੇਟਿਆਂ ਨੂੰ, ਤੈਨੂੰ ਮੈਂ ਲਿੰਕ ਵੀ ਭੇਜੂਗਾ, ਉਹ ਉੱਪਰ ਜਿਹੜੇ ਉਸੇ ਉਹ ਸਾਰੀ ਵੀਡੀਓ ਬਣਾ ਕੇ ਲਿਆਏ ਆ, ਉਹ ਕਹਿੰਦੇ ਦੁੱਗਣਾ ਪਿਛਲੇ ਸਾਲ ਨਾਲ, ਹਾਲੇ ਵੀ ਕਹਿੰਦੇ ਗੱਡੀਆਂ ਆਈ ਜਾਂਦੀਆਂ। ਗੁਰਦੁਆਰਾ ਅੰਦਰ ਭਰਿਆ ਆ, ਲਾਈਨਾਂ ਲੱਗੀਆਂ ਆ, ਤਾਂ ਬਾਹਰ ਦੇਖ ਲਓ। ਬਿਲਕੁਲ। ਸੋ ਬਾਕੀ ਇਹ ਵੀ ਜਿਹੜੇ ਸੁਣ ਰਹੇ ਆ, ਲਾਈਵ ਸੁਣ ਰਹੇ, ਉਹਨਾਂ ਨੂੰ ਕਹੀਏ ਰਿਵਰ ਵੈਲੀ ਹਾਈ ਸਕੂਲ ਦੇ ਵਿੱਚ ਤੁਸੀਂ ਪਾਰਕ ਕਰਕੇ ਇੱਥੇ ਪਹੁੰਚ ਜਾਓ। ਇੱਥੇ ਜਿਹੜੀਆਂ ਸ਼ਟਲਸ ਆ ਲਗਾਤਾਰ ਚੱਲ ਰਹੀਆਂ, 6 ਵਜੇ ਤੱਕ ਸ਼ਟਲ ਚੱਲਣੀਆਂ, ਤੇ ਜਿਹੜੇ ਸ਼ਟਲ ਤੇ ਆਏ ਆ ਉਹਨਾਂ ਨੂੰ ਇਹ ਬੇਨਤੀ ਆ ਵੀ 6 ਵਜੇ ਲਾਸਟ ਚੱਲਣੀ ਆ, ਉਦੋਂ ਤੱਕ ਇੱਥੋਂ ਜਿਹੜਾ ਰਵਾਨਗੀ ਆਪਣੀ ਲੈ ਲਿਓ। ਫਿਰ ਜਿਹੜਾ ਤੁਸੀਂ ਨਾਲ ਦੇ ਨਾਲ ਆ ਵਾਪਸੀ ਕਦੋਂ ਤੱਕ ਹੋ ਜਾਣੀ ਇੱਥੇ? ਵਾਪਸੀ ਆਪਾਂ 4:30 ਵਜੇ ਮੁੜ ਕੇ 4:30 ਵਜੇ ਆਪਾਂ ਮੁੜ ਕੇ ਆ ਜਾਣਾ। 7:10 ਤੇ ਸ਼ਟਲ ਸ਼ੁਰੂ ਹੋਈ ਆ, 6 ਵਜੇ ਉਹਨੀ ਬੰਦ ਕਰ ਦੇਣੀ ਆ। ਉਹ 6 ਦੇ ਵੀ 6:15 ਕਰੂਗੇ, ਪਰ ਜੇ ਕੋਈ ਵੀ ਸ਼ਟਲ ਤੋਂ ਮਿਸ ਕਰ ਗਿਆ, ਅਸੀਂ ਬੈਠੇ ਆ, ਅਸੀਂ ਜ਼ਰੂਰ ਜਾਵਾਂਗੇ, ਕੋਈ ਟੈਨਸ਼ਨ ਨਹੀਂ ਕਿਸੇ ਚੀਜ਼ ਦੀ। ਬਹੁਤ ਬਹੁਤ ਵਧਾਈਆਂ ਛੱਬਾ ਥਿਆੜਾ ਜੀ, ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਤੇਜਿੰਦਰ ਸਾਂਝ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਵਧਾਈਆਂ। ਕਿਦਾਂ ਮਨ ਦੇ ਵਿੱਚ ਉਤਸ਼ਾਹ ਹੈ? ਬਹੁਤ ਜ਼ਿਆਦਾ ਮਨ ਖੁਸ਼ ਆ। ਸੰਗਤ ਨੂੰ ਇਹੀ ਬੇਨਤੀ ਆ, ਰਾਹ ਦੇ ਵਿੱਚ ਹੋ ਸਕਦਾ ਗਾਰਾ ਹੋਵੇ ਜਾਂ ਕੋਈ ਰਲ ਮਿਲ ਕੇ ਪਿਆਰ ਨਾਲ ਜਿੱਦਾਂ ਤੁਸੀਂ ਤੁਰ ਰਹੇ ਇੱਦਾਂ ਹੀ ਤੁਰੋ। ਆਪਾਂ 4:30 ਵਜੇ ਤੇ ਇਸੇ ਤਰ੍ਹਾਂ ਸੱਜ ਧਰ ਕੇ ਗੁਰੂ ਗ੍ਰੰਥ ਸਾਹਿਬ ਦੇ ਮਗਰ ਇਸੇ ਤਰ੍ਹਾਂ ਸੇਵਾ ਕਰਨੀ ਆ। ਨਾਮ ਜਪੋ, ਖੁਸ਼ੀਆਂ ਲੈ ਕੇ ਘਰਾਂ ਨੂੰ ਜਾਓ। ਜੇ ਕੋਈ ਮਾੜਾ ਮੋਟਾ ਡਿਸਟਰਬ ਕਰਦਾ, ਦੂਏ ਪਾਸੇ ਮੂੰਹ ਕਰ ਲਓ। ਹਰ ਤਰ੍ਹਾਂ ਦੀ ਤਿਆਰੀ ਆ। ਤੁਸੀਂ ਦੇਖ ਰਹੇ ਆ ਕਿਸ ਤਰ੍ਹਾਂ ਸ਼ਰਬ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, FBI, ਈਵਨ ਸਾਡੀ ਆਪਣੀ ਪ੍ਰਾਈਵੇਟ ਸਿਕਿਉਰਿਟੀ, ਹਰ ਇੱਕ ਬੰਦਾ ਆਪੋ ਆਪਣੇ ਥਾਂ ਕੰਮ ਕਰ ਰਿਹਾ। ਉਹਨਾਂ ਨੂੰ ਵਾਚ ਕਰੋ, ਉਹਨਾਂ ਨਾਲ ਕੋਆਪਰੇਟ ਕਰੋ, ਇਹੀ ਸਾਡੀ ਬੇਨਤੀ ਆ। ਜਿੰਨੇ ਵੀ ਸਾਡੇ ਲੰਗਰ ਵਾਲੇ ਵੀਰ, ਜੋ ਵੀ ਸੇਵਾਦਾਰ ਸੇਵਾ ਕਰ ਰਹੇ ਆ, ਉਹਨਾਂ ਦੀਆਂ ਸੇਵਾਵਾਂ ਕੇ ਸਾਡਾ ਸਦਾ ਹੀ ਸਿਰ ਝੁਕਦਾ ਔਰ ਝੁਕਦਾ ਰਹੂਗਾ। ਇਹ ਕਿਸੇ ਇੱਕ ਬੰਦੇ ਦਾ ਉਪਰਾਲਾ ਨਹੀਂ, ਇਹ ਨਗਰ ਕੀਰਤਨ ਜੁਬਾ ਸਿਟੀ ਦਾ, ਇਹ ਮੈਂ ਕਹੂੰਗਾ ਵੀ ਅਮਰੀਕਾ ਦੀ ਸਿੱਖ ਜਗਤ, ਗੁਰੂ ਨਾਨਕ ਲੇਵਾ ਜਿਹੜੇ ਸਿੱਖ ਆ ਉਹਨਾਂ ਦੇ ਹੱਥਾਂ 'ਚ ਆ। ਆਪਾਂ ਸਾਰਿਆਂ ਨੇ ਇਸ ਦਿਨ ਨੂੰ ਮਨਾਉਣਾ। ਠੀਕ ਹੈ, ਜੁਬਾ ਦੀ ਧਰਤੀ ਤੇ ਹੋ ਰਿਹਾ, ਪਰ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਬਹੁਤ ਹੀ ਉਤਸ਼ਾਹ ਪ੍ਰੇਮ ਦੇ ਨਾਲ ਜਿਹੜਾ ਉਹ ਚੱਲ ਰਿਹਾ। ਹਾਂਜੀ, ਨਛੱਤਰ ਸਿੰਘ ਦਲਈ ਜੀ, ਰੋਡ ਦੇ ਉੱਤੇ ਪਹੁੰਚ ਗਏ ਆ, ਹੁਣ ਹੌਲੀ ਹੌਲੀ ਨਗਰ ਦੇ ਵਿੱਚੋਂ ਲੰਘਣਾ ਹੈ, ਸੋ ਤਿਆਰੀਆਂ ਮੁਕੰਮਲ ਨੇ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਸ ਟਾਈਮ ਗੁਰੂ ਮਹਾਰਾਜ ਸਰੂਪ ਜਾ ਰਿਹਾ ਤੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਨੂੰ ਫਾਲੋ ਕਰਦੀਆਂ ਆ। ਜਿੰਨੀ ਵੀ ਮੋੜੇ ਸੰਗਤ ਆ, ਸਾਰਿਆਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਕਿ ਸਾਰੇ ਰਲ ਮਿਲ ਕੇ ਨਗਰ ਕੀਰਤਨ ਦਾ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ। ਸੋ ਇਹ ਬੇਨਤੀ ਕੀਤੀ ਜਾਂਦੀ ਹੈ। ਕੋਈ ਵੀ ਗੱਲਬਾਤ ਕਿਸੇ ਨੂੰ ਮਿਲਦੀ ਆ, ਕਿਸੇ ਤਰ੍ਹਾਂ ਦੀ ਅਪਡੇਟ ਕੋ ਮਿਲਦੀ ਆ, ਸਾਡੇ ਨਾਲ ਸ਼ੇਅਰ ਕਰੋ ਤੇ ਤੁਹਾਨੂੰ ਹਰ ਤਰ੍ਹਾਂ ਦੇ ਰਸਤੇ ਵਿੱਚ ਸਹੂਲਤ ਮਿਲੂਗੀ। ਕਿਸੇ ਤਰ੍ਹਾਂ ਦੀ ਕਮੇਟੀਆਂ ਸ਼ੇਅਰ ਕਰੋ, ਪੁਲਿਸ ਡਿਪਾਰਟਮੈਂਟ, ਸਿਕਿਉਰਿਟੀ, ਹਰ ਤਰ੍ਹਾਂ ਦਾ ਮੋਰੇ ਲੰਗਰ ਪਾਣੀ ਦੇ ਬੜੇ ਅਰੇਂਜਮੈਂਟ ਆ। ਕਿਸੇ ਤਰ੍ਹਾਂ ਦੀ ਤੁਹਾਨੂੰ ਲੰਗਰ ਪਾਣੀ ਲੋੜ ਆ, ਉਹ ਛਕੋ ਤੇ ਮੇਰਾ ਵੀ ਸਾਰੇ ਆਨੰਦ ਮਾਣੋ। ਕਿਸੇ ਨਾਲ ਕੋਈ
ਤੁਹਾਡਾ ਕੋਈ ਵਿਤਕਰਾ ਆ ਉਹ ਮੇਰਾ ਵੀ ਸਾਰੇ ਬਾਅਦ ਸ਼ੇਅਰ ਕਰ ਲਿਓ। ਤੇ ਹੁਣ ਸਾਰਿਆਂ ਨੂੰ ਪਿਆਰ ਨਾਲ ਬੇਨਤੀ ਕੀਤੀ ਜਾਂਦੀ, ਕਿਸੇ ਨਾਲ ਕੋਈ ਤਰ੍ਹਾਂ ਦਾ ਕਿਸੇ ਨਾਲ ਮੇਰਾ ਵੀਰ ਇਦਾਂ ਦੀ ਉੱਚ ਨੀਚ ਨਾ ਕਰਿਓ। ਤੇ ਬਾਕੀ ਆਹ ਆਪਾਂ ਮਿਲਣ ਆਏ ਆ, ਲੜਨ ਨਹੀਂ ਆਏ। ਸੋ ਇਹ ਜਿਹੜੀ ਮੈਂ ਬਹੁਤ ਬਹੁਤ ਧੰਨਵਾਦ। ਲੜਨ ਨਹੀਂ ਆਏ ਜੀ, ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ 45ਵਾਂ ਮਹਾਨ ਨਗਰ ਕੀਰਤਨ ਆ, ਉਸ ਦੀ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ। ਸੋ ਬਹੁਤ ਹੀ ਸ਼ਰਧਾ ਭਾਵਨਾ, ਬਹੁਤ ਹੀ ਉਤਸ਼ਾਹ ਦੇ ਨਾਲ ਦੇਖ ਰਹੇ ਸੀਗੇ ਵੀ ਜਿਹੜੇ ਗਤਕਾਈ ਸਿੰਘ ਆ ਉਹਨਾਂ ਨੇ ਸ਼ਸਤਰਾਂ ਦੀ ਛਾਂ ਦੇ ਵਿੱਚੋਂ ਜਿਹੜੀ ਪਾਲਕੀ ਸਾਹਿਬ ਆ ਉਸ ਨੂੰ ਮੋਹਰਿਓਂ ਜਿਹੜਾ ਉਹ ਲੰਘਾਇਆ ਆ। ਸੋ ਉਹਨਾਂ ਦਾ ਵੀ ਧੰਨਵਾਦ। ਸੋ ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਸ਼ਰਧਾ ਦੇ ਨਾਲ ਜਿਹੜਾ ਆ ਉਹ ਆਪਣੇ ਜਿਹੜੇ ਵਿਚਾਰ ਆ ਉਹ ਆਪਣੀ ਜਿਹੜੀ ਗੱਲ ਆ ਉਹ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਸੁਖਰਾਜ ਨਹਾਲ। ਹਾਂਜੀ ਸੁਖਰਾਜ, ਤੁਸੀਂ ਉੱਤੋਂ ਦੇਖ ਕੇ ਆਏ ਆ, ਵਿਊ ਦੇਖ ਕੇ ਆਏ ਆ, ਕਿੱਦਾਂ ਲੱਗ ਰਿਹਾ ਜੀ? ਬਹੁਤ ਵਧੀਆ ਸੀ। ਜਿੱਦਾਂ 2 ਲੱਖ ਬੰਦਾ ਤਾਂ ਜ਼ਰੂਰ ਹੋਊਗਾ ਹਨਾ ਵੀ 45ਵੇਂ ਨਗਰ ਕੀਰਤਨ ਨੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਜਿੱਦਾਂ ਵੈਰੀ ਗੁੱਡ ਟਰਨ ਆਊਟ ਆ ਹਨਾ। ਪਿਛਲੇ ਸਾਲ ਨੂੰ ਕਿੰਨਾ ਪਿਛਲੇ ਸਾਲ ਨੂੰ ਮੈਨੂੰ ਲੱਗਦਾ ਡਬਲ ਹੋਊਗਾ ਮੈਨੂੰ ਲੱਗਦਾ। ਹਾਂ ਸੰਗਤ ਜੀ। ਹਾਂਜੀ ਕੀ ਨਾਮ ਹੈ ਜੀ? ਹਰਮਨ ਥਿਆੜਾ। ਹਾਂਜੀ ਹਰਮਨ, ਕੀ ਕਹਿਣਾ ਚਾਹੁੰਦੇ ਆ? ਹਾਂਜੀ ਮੈਂ ਕਿਹਾ ਬਹੁਤ ਵਧੀਆ ਲੱਗਦਾ ਤਾਂ ਲੱਖ ਲੱਖ ਵਧਾਈ ਸਾਰਿਆਂ ਨੂੰ। ਹਾਂਜੀ ਕੀ ਨਾਮ ਹੈ ਜੀ? ਜੂਨੀਅਰ ਥਿਆੜਾ। ਹਾਂਜੀ ਬਹੁਤ ਵਧੀਆ ਲੱਗਦਾ ਸੀਗਾ। ਗੁੱਡ ਟਰਨ ਆਊਟ ਸੀਗਾ ਜੀ। ਸੋ ਇਹ ਸ਼ੱਭਾ ਖੇੜਾ ਦੇ ਜਿਹੜੇ ਇਹ ਬੇਟੇ ਨੇ, ਇਹਨਾਂ ਦੇ ਨਾਲ ਜਿਹੜਾ ਉੱਤੇ ਗਏ ਸੀਗੇ ਹੈਲੀਕਾਪਟਰ ਦੇ। ਸੋ ਸ਼ੱਭਾ ਖੇੜਾ ਜਿੱਦਾਂ ਉਹਨਾਂ ਨੇ ਦੱਸਿਆ ਵੀ 2 ਲੱਖ ਤੋਂ ਇਹ ਲੱਗ ਰਿਹਾ ਆ। ਅਜੇ ਜਿਸ ਹਿਸਾਬ ਦੇ ਨਾਲ ਸੰਗਤ ਆ ਰਹੀ ਆ, ਇਹ ਇਕੱਠ ਹੋਰ ਵੀ ਵੱਡਾ ਹੋਵੇਗਾ। ਜੇ ਉਹਨੇ ਇਹ ਕਿਹਾ ਵੀ ਡਬਲ ਲੱਗਦਾ, ਜਿਹੜੇ ਪਿਛਲੇ ਸਾਲ ਰਿਪੋਰਟ ਸੀਗੀ KCR ਦੀ ਖਰੇ ਤੋਂ ਚੇਤਾ ਕਰੀ, ਉਹ 2.5 ਲੱਖ ਉਹਨੇ ਕਿਹਾ ਸੀਗਾ। ਸੋ ਹੁਣ ਬਾਕੀ ਜਿਹੜੀ ਹੈਗੀ ਇਹਨੂੰ ਵੀਡੀਓ ਬਣਾ ਕੇ ਲਿਆਓ, ਤੈਨੂੰ ਭੇਜਦੇ ਆ, ਤੂੰ ਆਪਣੀ ਅਸੈਸਮੈਂਟ ਲਾ ਕੇ ਦੱਸੀ। ਠੀਕ ਹੈ ਜੀ। ਇਹਨੇ ਆਪਣੇ ਗੋਰਿਆਂ ਦਾ ਮੀਡੀਆ ਉਹ ਜ਼ਰੂਰ ਕੱਢੂਗਾ ਨੰਬਰ ਕੀ ਆ। ਬਾਕੀ ਸ਼ਹਿਰੀ ਡਿਪਾਰਟਮੈਂਟ ਬਾਅਦ ਚ ਦੱਸੂਗਾ। ਹਾਂ ਦੱਸੂਗੇ, ਹਾਂ ਸਾਰੇ ਜਿੰਨੇ ਵੀ ਹੈਗੇ ਉਹ ਦੱਸੂਗੇ। ਸੋ ਬਿਲਕੁਲ ਬਹੁਤ ਵਧੀਆ ਹੈ। ਸੋ ਸਾਰੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਆ, ਸਾਰੇ ਸੰਗਤ ਵਧਾਈ ਦੀ ਪਾਤਰ ਆ। ਬਹੁਤ ਹੀ ਵਧੀਆ ਜਿਹੜਾ ਉਪਰਾਲਾ, ਬਹੁਤ ਹੀ ਵਧੀਆ ਪ੍ਰਬੰਧ ਹੋਇਆ। ਇਹ ਤਾਂ ਗੱਲ ਪੱਕੀ ਹੈ। ਮੈਂ ਅੰਦਰ ਵੀ ਕੀ ਆ, ਸਾਰੇ ਜਿੰਨੇ ਸਾਡੇ 31 ਬੋਰਡ ਡਾਇਰੈਕਟਰ ਆ, ਬਾਕੀ ਜਿਹੜੀ ਯੂਨੀਵਰਸਿਟੀ ਸਾਰੀ ਸੰਗਤ ਆ, ਜਿੰਨੀ ਬਾਹਰੋਂ ਵੀ ਸੰਗਤ ਆਈ ਆ, ਉਹਨਾਂ ਤੋਂ ਬਗੈਰ ਥੋੜਾ ਕੁਝ ਹੋ ਸਕਦਾ। ਇਹ ਸਾਰੇ ਮੁੰਡਾ ਲਾ ਕੇ ਇੱਥੇ ਤਾਂ ਪਹੁੰਚੇ ਆਪਾਂ। ਖੇਚਲਾਂ ਵੀ ਹੋਈਆਂ, ਸਾਰਿਆਂ ਨੂੰ ਮੁਸ਼ਕਲਾਂ ਵੀ ਹੋਈਆਂ, ਪਰ ਸਾਰਿਆਂ ਨੇ ਨਾਲ ਖੜੇ ਰਹੇ ਆ। ਆ ਦੇਖ ਲਓ ਸੰਗਤ ਕਿੱਦਾਂ। ਬਿਲਕੁਲ ਬਹੁਤ ਵਧੀਆ। ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਜਿਹੜੀ ਉਹ ਚੀਜ਼ ਆਪਾਂ ਬਾਰ-ਬਾਰ ਜਿਹੜੀ ਚੀਜ਼ ਦੱਸ ਰਹੇ ਆ, ਕਹਿ ਰਹੇ ਆ ਵੀ ਉਹ ਹੁਣ ਸਪਸ਼ਟ ਹੋ ਗਈ ਆ ਵੀ ਜੋ ਲੋਕ ਕਹਿ ਰਹੇ ਸੀਗੇ ਵੀ ਖੌਰੇ ਪਤਾ ਨਹੀਂ ਲੋਕਾਂ ਨੇ ਕਿੱਦਾਂ ਆਉਣਾ ਹੈ ਜਾਂ ਕਿਵੇਂ, ਜਿਹੜਾ ਉਹ ਨਹੀਂ ਆਉਣਾ। ਪਰ ਇਸ ਦੇ ਵਿੱਚ ਆਪਾਂ ਦੇਖਿਆ ਵੀ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ, ਜੋਸ਼ ਦੇ ਨਾਲ ਜਿਹੜੀ ਸੰਗਤ ਆ ਉਹ ਇਸ ਟਾਈਮ ਪਹੁੰਚੀ ਆ। ਤੇ ਸੰਗਤਾਂ ਦਾ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਹੜ ਆਇਆ। ਕੁਝ ਅਜਿਹੇ ਲੋਕ ਵੀ ਹੁੰਦੇ ਆ ਜਿਹੜੇ ਪਤਾ ਨਹੀਂ ਖੌਰੇ ਇੱਥੇ ਆ ਕੇ ਵੀ ਡਰੀ ਜਾਂਦੇ ਆ, ਕੀ ਚੱਕਰ ਆ। ਸਵੇਰੇ ਕੁਝ ਕਾਲਸ ਵੀ ਸਾਨੂੰ ਆਈਆਂ, ਕਹਿੰਦੇ ਜੀ ਨਗਰ ਕੀਰਤਨ ਹੋਣਾ। ਇਹ ਬੜੀ ਇੱਕ ਨਕਾਰਾਤਮਕ ਸੋਚ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ ਹੈ। ਇਦਾਂ ਬਿਲਕੁਲ ਨਹੀਂ ਸੋਚਣਾ ਚਾਹੀਦਾ। ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਰਹੀ ਆ, ਚੜ੍ਹਦੀ ਕਲਾ ਦੇ ਵਿੱਚ ਜਿਹੜੀ ਉਹ ਰਹੇਗੀ। ਇਸੇ ਤਰੀਕੇ ਦੇ ਨਾਲ ਜਿਹੜਾ ਜੋਸ਼ੋ ਖਰੋਸ਼ ਦੇ ਨਾਲ, ਉਤਸ਼ਾਹ ਦੇ ਨਾਲ ਗੁਰੂ ਦਾ ਜਿਹੜਾ ਦਿਨ ਆ ਉਹ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਮਨਾ ਰਹੇ ਆ ਤੇ ਉਹ ਮਨਾਉਂਦੇ ਜਿਹੜੇ ਉਹ ਰਹਿਣਗੇ। ਸੋ ਆਪ ਸਭ ਨੂੰ ਬੇਨਤੀ ਆ, ਜਿਹੜੇ ਦੇਖ ਰਹੇ ਆ, ਸੁਣ ਰਹੇ ਆ, ਵੀ ਜੇ ਤੁਸੀਂ ਰਸਤੇ 'ਚ ਆਓ, ਰਿਵਰ ਵੈਲੀ ਸਕੂਲ ਦੇ ਵਿੱਚ ਪਾਰਕ ਕਰਕੇ ਤੇ ਤੁਸੀਂ ਜਿਹੜਾ ਉਹ ਇੱਥੇ ਪਹੁੰਚ ਸਕਦੇ ਆ। ਸੋ ਲਗਾਤਾਰ ਜਿਹੜੀਆਂ ਸ਼ਟਲ ਆ ਉਹ ਚੱਲ ਰਹੀਆਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ? ਮੇਰਾ ਨਾਮ ਜਰਨੈਲ ਸਿੰਘ ਹੈ ਜੀ। ਜੀ ਕੀ ਕਹਿਣਾ ਚਾਹੁੰਦੇ ਆ? ਪਹਿਲੇ ਤੋਂ ਆਏ ਸੀਗੇ, ਬਹੁਤ ਵਧੀਆ 45ਵਾਂ ਜਿਹੜਾ ਨਗਰ ਕੀਰਤਨ ਆ ਯੂਨੀਵਰਸਿਟੀ ਦਾ, ਸਾਰੇ ਵਧਾਈ ਦੇ ਪਾਤਰ ਨੇ। ਅਸੀਂ ਵੀ ਗੁਰੂ ਘਰ ਸੇਵਾ ਕਰਦੇ ਆ ਤੇ ਗੁਰੂ ਦੀ ਕਿਰਪਾ ਹੈ। ਕਿਹੜੇ ਗੁਰੂ ਘਰ? ਐਲੇ ਹਾਂਜੀ ਠੀਕ ਹੈ ਜੀ। ਤੇ ਹੁਣ ਬੇਕਰ ਸਪੀਡ ਰਹਿੰਦੇ ਆ ਤੇ ਬਹੁਤ ਹੀ ਆਨੰਦ ਆ ਰਿਹਾ। ਪਹਿਲੀ ਵਾਰੀ ਆਏ ਆ ਜਾਂ ਪਹਿਲਾਂ ਵੀ ਨਗਰ ਕੀਰਤਨ? ਪਹਿਲਾਂ ਕਈ ਵਾਰ ਆ ਚੁੱਕੇ ਆ ਜੀ ਇਸ ਨਗਰ ਕੀਰਤਨ। ਠੀਕ ਹੈ ਜੀ। ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? 2007 ਦੇ ਆਏ ਆ ਇੱਥੇ। ਠੀਕ ਹੈ। ਹਰ ਸਾਲ ਆਉਂਦੇ ਆ? ਹਰ ਸਾਲ ਆਈ ਜਾਂਦੇ ਆ ਇੱਥੇ ਤੇ ਬੜਾ ਵਧੀਆ ਲੱਗਦਾ ਵਾ। ਹਮੇਸ਼ਾ ਸੰਗਤ ਵੱਧਦੀ ਜਾਂਦੀ ਹੈ। ਹਾਂਜੀ ਬਹੁਤ ਸੰਗਤ ਵਧੀ ਜਾਂਦੀ ਹੈ ਤੇ ਮੇਰੀ ਫੈਮਿਲੀ ਵੀ ਆਈ ਐਤਕੀ ਤੇ ਸਤਿਗੁਰ ਦੀ ਬੜੀ ਕਿਰਪਾ ਹੈ। ਚਲੋ ਜੀ, ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ। ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਨਗਰ ਕੀਰਤਨ ਨਿਕਲਦੇ ਰਹਿਣ ਤੇ ਸੰਗਤਾਂ ਜੁੜਦੀਆਂ ਰਹਿਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇ ਨਾਲ ਜਿਹੜੇ ਉਹ ਇਸ ਟਾਈਮ ਆਪਾਂ ਚੱਲ ਰਹੇ ਆ ਤੇ ਜਿਹੜੇ ਕੁਝ ਸੰਗਤਾਂ ਜੇ ਸਾਡੇ ਨਾਲ ਵਿਚਾਰ ਵੀ ਸਾਂਝੀਆਂ ਕਰਨੀਆਂ ਚਾਹੁੰਦੀਆਂ ਆ ਤਾਂ ਉਹ ਵੀ ਵੀਰ ਵਿਚਾਰ ਸਾਂਝੇ। ਹਾਂਜੀ ਕੀ ਨਾਮ? ਮੇਰਾ ਨਾਮ ਸੁਖਵੀਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਆ ਜੀ? ਮੈਂ ਇਸ ਸੈਂਟਾ ਕਲਾਰਾ ਸੈਨੋਜ਼ੇ ਤੋਂ ਆਇਆ। ਸੈਨੋਜ਼ੇ ਤੋਂ ਆਏ। ਅੱਜ ਹੀ ਆਏ ਆ ਜਾਂ ਕੱਲ ਦੇ ਆਏ ਸੀ? ਅੱਜ ਪਹਿਲੀ ਵਾਰੀ ਆਇਆ ਜੀ। ਪਹਿਲੀ ਵਾਰੀ ਆਏ? ਪਹਿਲੀ ਵਾਰ ਆਇਆ। ਅਮਰੀਕਾ ਚ ਆਇਆ ਨੂੰ ਚਿਰ ਹੋ ਗਿਆ ਜਾਂ ਥੋੜਾ ਚਿਰ ਹੀ ਹੋਇਆ? 2 ਸਾਲ ਹੋਇਆ ਜੀ। 2 ਸਾਲ ਪਹਿਲੀ ਨਹੀਂ ਦੇਖ ਰਹੇ ਆ ਨਗਰ ਕੀਰਤਨ ਹੈ? ਹਾਂਜੀ ਪਹਿਲੀ ਵਾਰ। ਬਹੁਤ ਮਨ ਖੁਸ਼ ਹੋਇਆ ਅੱਜ ਵੀ ਇੰਨਾ ਇਕੱਠ ਵੇਖ ਕੇ। ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਹੈ ਸਿੱਖ ਕੌਮ ਤੇ ਉੱਤੇ। ਮਹਾਰਾਜ ਚੜ੍ਹਦੀ ਕਲਾ ਰੱਖੇ। ਕੀ ਬਾਤ ਹੈ। ਸੋ ਇੱਥੇ ਜਦੋਂ ਤੁਸੀਂ ਆ ਕੇ ਇਕੱਠ ਨੂੰ ਦੇਖਿਆ, ਸੰਗਤ ਨੂੰ ਦੇਖਿਆ, ਸੋ ਕਿ ਪੰਜਾਬ ਦੇ ਕਿਹੜੇ ਤੁਹਾਨੂੰ ਨਗਰ ਕੀਰਤਨ ਜਾਂ ਕਿਹੜੇ ਜੋੜ ਮੇਲਿਆਂ ਦੀ ਯਾਦ ਆਉਂਦੀ ਹੈ?
ਮੈਂ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਮੈਂ ਤੇ ਇਹ ਇੱਥੋਂ ਤੱਕ ਵੇਖ ਕੇ ਇੱਥੋਂ ਇਹ ਲੱਗਦਾ ਨਹੀਂ ਵੀ ਅਸੀਂ ਅਮਰੀਕਾ ਵਿੱਚ ਰਹਿ ਰਹੇ ਹਾਂ ਜਾਂ ਪੰਜਾਬ ਦੇ ਵਿੱਚ ਆ। ਕੀ ਬਾਤ ਹੈ। ਐਂ ਲੱਗਦਾ ਜਿਵੇਂ ਆਪਣੇ ਪਿੰਡ ਹੀ ਵਾਪਸ ਅਸੀਂ ਆ ਚੁੱਕੇ ਹਾਂ। ਆਪਣੇ ਗੁਰੂ ਮਹਾਰਾਜ ਦੇ ਕੋਲ ਗੁਰੂ ਘਰ ਆਪਾਂ ਆਏ ਹਾਂ, ਜਿੱਦਾਂ ਆਪਾਂ ਮੇਲਾ ਮੱਸਿਆ ਵੇਖਣ ਜਾਂਦੇ ਹਾਂ ਉੱਦਾਂ ਹੀ ਲੱਗ ਰਿਹਾ ਵੀ ਬਹੁਤ ਵਧੀਆ। ਅੱਜ ਮਨ ਨੂੰ ਸੰਤੁਸ਼ਟੀ ਹੋਈ ਆ ਵੀ ਦੁਨੀਆ ਦੇ ਵਿੱਚ ਇੱਕ ਸਿੱਖ ਕੌਮ ਦਾ ਮੁਕਾਮ ਹੈਗਾ। ਕੀ ਬਹੁਤ ਧੰਨਵਾਦ ਵੀਰ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲਗਾਤਾਰ ਜਿਹੜੀਆਂ ਸੰਗਤਾਂ ਆ ਉਹ ਆਪਣੇ ਨਾਲ ਜੁੜ ਰਹੀਆਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸੋ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ, ਸਾਰੀ ਆਪਣਾ ਜੋ ਵੀ ਵਰਲਡ ਸੰਸਾਰ 'ਚ ਜੋ ਵੀ ਰੇਡੀਓ ਸੁਣ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਜੁਬਾ ਸਿਟੀ ਦੇ ਗੁਰਦੁਆਰਾ ਸਾਹਿਬ ਵੱਲੋਂ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਕਵਰੇਜ ਜਿਹੜੀ ਉਹ ਲਗਾਤਾਰ ਇੱਦਾਂ ਜਾਰੀ ਰਹੇਗੀ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਇੱਦਾਂ ਹੀ ਜੁੜੇ ਰਹੋ। ਕਵਰੇਜ ਨੂੰ ਆਪਾਂ ਤੁਹਾਡੇ ਤੱਕ ਇੱਦਾਂ ਹੀ ਪਹੁੰਚਾਉਂਦੇ ਰਵਾਂਗੇ। ਵਿੱਚ ਆਪਾਂ ਦੇਖਦੇ ਹਾਂ ਸੇਵਾ ਜਿਹੜੀ ਆ ਉਹ ਅਣਥੱਕ ਹੁੰਦੀ ਆ। ਮਿਹਨਤ ਬਹੁਤ ਜ਼ਿਆਦਾ ਇਸ ਦੇ ਵਿੱਚ ਨਾਲ ਲੱਗਦੀ ਆ। ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਸੇਵਾਦਾਰ ਆ ਉਹ ਆਪਾਂ ਨੂੰ ਹਮੇਸ਼ਾ ਦੇਖਣ ਨੂੰ ਮਿਲਦੇ ਆ। ਜਿਹੜੇ ਆਪਾਂ ਦੇਖ ਰਹੇ ਹਾਂ ਵੀ ਪਾਲਕੀ ਸਾਹਿਬ ਦੇ ਮੋਹਰੇ ਜਿਹੜੇ ਸਫਾਈ ਦਾ ਜਿਹੜਾ ਸੇਵਾ ਆ ਉਹ ਬਹੁਤ ਸੰਗਤਾਂ ਜਿਹੜੀਆਂ ਕਰ ਰਹੀਆਂ, ਛੋਟੀ ਬੱਚੀ ਤੋਂ ਲੈ ਕੇ ਹੋਰ ਵੀ ਕਰ ਰਹੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਇਹ ਸੇਵਾ ਦੇ ਉੱਤੇ ਲੱਗੇ ਆ। ਹਾਂਜੀ, ਮਹਾਰਾਜ ਜੀ ਨੇ ਬਖਸ਼ੀ ਹੈ ਜੀ, ਨਿਭਾ ਰਹੇ ਹਾਂ ਜੀ। ਮਹਾਰਾਜ ਜੀ ਕਿਰਪਾ ਹੈ ਪੂਰੀ। ਹਾਂਜੀ, ਚੰਗਾ ਲੱਗਦਾ ਆ ਕੇ। ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ ਜੀ। ਆਪਣੇ ਆਪ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਜੀ, ਬਹੁਤ ਵਧੀਆ। ਇਹੀ ਮੇਨ ਉਦੇਸ਼ ਆ। ਹਾਂਜੀ, ਸਤਿ ਸ਼੍ਰੀ ਅਕਾਲ ਬੇਟਾ। ਮੈਂ 2 ਸਾਲ ਅੱਗੇ ਝਾੜੂ ਫੇਰਿਆ। 2 ਸਾਲ ਹੋ ਗਏ ਮੈਨੂੰ ਝਾੜੂ ਦੀ ਸੇਵਾ ਕਰਦੇ। 2 ਸਾਲ ਹੋ ਗਏ ਝਾੜੂ। ਕੀ ਨਾਮ ਆ ਤੁਹਾਡਾ? ਇਮਰੋਜ਼। ਇਮਰੋਜ਼। ਤੁਸੀਂ ਕਿੱਥੋਂ ਆਏ ਆ? ਅਮਰੀਕਾ ਤੋਂ। ਅਮਰੀਕਾ ਦੇ ਵਿੱਚ ਕਿਹੜੇ ਸ਼ਹਿਰ ਤੋਂ? ਇੱਥੇ ਯੂਬਾ ਸਿਟੀ ਰਹਿੰਦੇ ਆ? ਸੈਕਰਾਮੈਂਟੋ। ਸੈਕਰਾਮੈਂਟੋ ਰਹਿੰਦੇ। ਕਿਹੜੀ ਗ੍ਰੇਡ ਵਿੱਚ ਹੋ? ਫਰਸਟ ਗ੍ਰੇਡ ਦੇ ਵਿੱਚ। ਤੁਸੀਂ 2 ਸਾਲ ਹੋ ਗਏ ਸੇਵਾ ਕਰਦੇ। ਚੰਗਾ ਲੱਗਦਾ ਇਦਾਂ ਝਾੜੂ ਦੀ ਸੇਵਾ ਕਰਕੇ? ਵਧੀਆ ਲੱਗਦਾ। ਤੁਸੀਂ ਨਾਲ ਸਾਰਾ ਚੱਲਣਾ ਆ? ਹਾਂਜੀ, ਸ਼ਾਮ ਤੱਕ ਰਹਿਣਾ ਇਹਨਾਂ ਨੇ। ਹਾਂਜੀ। ਕੀ ਨਾਮ ਆ ਤੁਹਾਡਾ ਭੈਣ ਜੀ? ਮੇਰਾ ਨਾਮ ਸ਼ਰਨ। ਤੁਸੀਂ ਨਾਲ ਇਹਨੂੰ ਲੈ ਕੇ ਆਏ? ਹਾਂਜੀ। ਹਰ ਸਾਲ ਤੁਸੀਂ ਕਰਦੇ ਇਦਾਂ ਹੀ? ਹਾਂਜੀ, 5 ਸਾਲ ਹੋ ਗਏ ਅਸੀਂ ਨੰਗੀ ਪੈਰੀ ਇੱਥੇ ਸੇਵਾ ਕਰਦੇ ਆ ਝਾੜੂ ਦੀ। ਬੜੀ ਸੇਵਾ ਪ੍ਰਮਾਤਮਾ ਸੱਚੇ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡਾ ਸੋ ਸਾਡੇ ਹੋਰ ਵੀ ਵੀਰ ਜਿਹੜੇ ਭੈਣਾਂ ਆ ਉਹ ਸੇਵਾ ਦੇ ਵਿੱਚ। ਠੀਕ ਹੈ ਭਾਜੀ। ਕੀ ਨਾਮ ਹੈ ਜੀ? ਰਜਨੀ। ਹਾਂਜੀ, ਤੁਸੀਂ ਵੀ ਕਿੰਨੇ ਸਾਲ ਤੋਂ ਸੇਵਾ ਦੇ ਵਿੱਚ? ਸਾਨੂੰ ਆਲਮੋਸਟ ਭਾਜੀ ਮੈਨੂੰ ਇੱਥੇ 26 ਸਾਲ ਹੋ ਗਏ। ਅੱਛਾ, ਹਰ ਸਾਲ ਇਹੀ ਸੇਵਾ? ਸਾਲ ਇਹੀ ਸੇਵਾ ਅਸੀਂ ਕਰਦੇ ਆਏ। ਅਸੀਂ ਸੈਂਟਰ ਰੋਜ਼ਾ ਤੋਂ ਆਏ ਹਾਂ। ਸੈਂਟਰ ਰੋਜ਼ਾ ਤੋਂ ਆਏ? ਹਾਂਜੀ, ਅਸੀਂ ਇੱਥੇ ਲੰਗਰ ਸੇਵਾ ਕਰਦੇ ਆ, ਪਕੌੜਿਆਂ ਦੀ ਸੇਵਾ ਕਰਦੇ ਆ। ਅਸੀਂ ਸਾਰੇ ਆਲਮੋਸਟ 26 ਸਾਲ ਹੀ ਹੋ ਗਏ। ਨਗਰ ਕੀਰਤਨ ਵਾਲੇ ਦਿਨ ਫਿਰ ਇੱਥੇ? ਹਾਂਜੀ, ਇੱਥੇ ਝਾੜੂ ਦੀ ਸੇਵਾ ਕਰੀ ਦੀ ਇੱਥੇ ਆ ਕੇ, ਔਰ ਪਿੱਛੇ ਪਕੌੜਿਆਂ ਦੀ ਸੇਵਾ ਕਰੀ ਦੀ ਹੈ। ਠੀਕ ਹੈ ਜੀ। ਸੈਂਟਰ ਰੋਜ਼ਾ ਦੀ ਗੁਰੂ ਘਰ ਦੀ ਵੱਲੋਂ ਆਉਂਦੀ ਸੇਵਾ। ਹਾਂਜੀ, ਸੰਗਤ ਵਿੱਚ ਸਾਰੀ ਸੈਂਟਰ ਰੋਜ਼ਾ ਤੋਂ ਹੀ ਹੈ ਜੀ। ਇਹਨਾਂ ਨੂੰ ਜੀ ਇੰਦਰਜੀਤ ਹੈ ਜੀ। ਹਾਂਜੀ, ਅਸੀਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੁਖਤਿਆਰ ਕੌਰ। ਹਾਂਜੀ, ਜੁਬਾ ਸਿਟੀ ਦੀ। ਹਾਂ, ਜੁਬਾ ਸਿਟੀ ਦੀ। ਤੁਹਾਨੂੰ ਕਿੰਨੇ ਸਾਲ? ਧਰਤੀ ਹੈ ਸਾਨੂੰ ਜੀ 14 ਸਾਲ ਹੋ ਗਿਆ ਉਹਨੇ ਇੱਥੇ ਤੇ, ਪਰ ਅਸੀਂ ਪਿਛਲੇ 5 ਸਾਲ ਤੋਂ ਸੇਵਾ ਮਨ ਬਣਿਆ ਪੂਰਾ ਸੇਵਾ ਕਰਦੇ ਬਾਬਾ ਜੀ ਦਾ। ਹਾਂਜੀ, ਬਹੁਤ ਮਨ ਲੱਗਦਾ ਵਾ ਜੀ ਦੇਖ ਕੇ, ਦਰਸ਼ਨ ਕਰਕੇ ਬਾਬਾ ਜੀ ਦਾ। ਤੇ ਇੱਕ ਤੁਹਾਡਾ ਪ੍ਰੋਗਰਾਮ ਸੁਣ ਕੇ ਤਾਂ ਮੇਰੇ ਰੂਹ ਖੁਸ਼ੀ ਹੋ ਜਾਂਦੀ ਹੈ। ਹਾਂਜੀ। ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ। ਹਾਂਜੀ, ਤੁਸੀਂ ਵੀ ਇੱਥੇ ਲੋਕਲ ਹੋ? ਹਾਂਜੀ, ਲੋਕਲ ਆ। ਅਸੀਂ ਇਟਲੀ ਤੋਂ ਆ। ਅਸੀਂ ਇਸ ਸਾਲ ਹੀ ਮੂਵ ਹੋਏ ਸੀਗੇ ਅਮਰੀਕਾ। ਇਹ ਪਹਿਲੀ ਵਾਰੀ ਨਗਰ ਕੀਰਤਨ ਦੇਖ ਰਹੇ? ਹਾਂਜੀ। ਇਟਲੀ ਨਾਲੋਂ ਫਿਰ ਜਦੋਂ ਇੱਥੇ ਆਏ ਆ ਫਿਰ ਕਿੱਦਾਂ ਲੱਗਾ ਯੂਬਾ ਸਿਟੀ ਦਾ ਨਗਰ ਕੀਰਤਨ ਦੇਖ ਕੇ? ਥੋੜਾ ਡਿਫਰੈਂਟ ਆ, ਸੰਗਤ ਦਾ ਇਕੱਠ ਜ਼ਿਆਦਾ ਆ। ਹਾਂਜੀ। ਪੰਜਾਬ ਦੀ ਯਾਦ ਆਉਂਦੀ ਆ? ਹਾਂਜੀ। ਪੰਜਾਬ ਤੋਂ ਤਾਂ ਮੈਂ ਛੋਟੀ ਹੁੰਦੀ ਆ ਗਈ ਸੀਗੀ। ਠੀਕ ਆ। ਅਸੀਂ ਇਟਲੀ ਜਾਂਦੇ ਹੁੰਦੇ ਸੀਗੇ ਨਗਰ ਕੀਰਤਨ ਤੇ। ਹਾਂਜੀ, ਉੱਥੇ ਵੀ ਮੈਂ ਸੇਵਾ ਕਰਦੀ ਹੁੰਦੀ ਸੀਗੀ। ਜੀ ਆਇਆਂ ਨੂੰ ਜੀ ਇਟਲੀ ਤੋਂ ਅਮਰੀਕਾ ਦੇ ਵਿੱਚ, ਤੇ ਜੀ ਆਇਆਂ ਨੂੰ ਯੂਬਾ ਸਿਟੀ ਦੇ ਵਿੱਚ। ਸੋ ਸਾਰੀਆਂ ਜਿਹੜੀਆਂ ਸੰਗਤਾਂ ਇਸ ਟਾਈਮ ਲੱਗੀਆਂ, ਤੁਸੀਂ ਦੇਖ ਲਓ ਵੀ ਛੋਟੀ ਜਿਹੜੀ ਬੱਚੀ ਆ ਫਸਟ ਗ੍ਰੇਡ ਦੀ, ਇਹ 2 ਸਾਲ ਹੋ ਗਏ ਲਗਾਤਾਰ ਇਸ ਤਰੀਕੇ ਦੇ ਨਾਲ ਸੇਵਾ ਕਰਦੀ ਆ। ਸੋ ਇਹ ਪ੍ਰੇਰਨਾ ਲੈਣੀ ਚਾਹੀਦੀ ਆ। ਆਪਾਂ ਆਉਂਦੇ ਆ ਸਾਰੇ ਜਾਣੇ, ਹਰ ਇੱਕ ਦੀ ਵੱਖ-ਵੱਖ ਸੇਵਾ ਜਿਹੜੀ ਉਹ ਲੱਗੀ ਹੁੰਦੀ ਆ। ਸੋ ਇਹੀ ਕੋਸ਼ਿਸ਼ ਆ ਪ੍ਰਮਾਤਮਾ ਹਰ ਇੱਕ ਨੂੰ ਸੇਵਾ ਬਖਸ਼ੇ। ਇਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਅੱਗੇ ਵੱਧਦੇ ਫੁੱਲਦੇ ਜਿਹੜਾ ਹੋ ਰਹੀਏ, ਤੇ ਸੇਵਾ ਦੇ ਵਿੱਚ ਜਿਹੜਾ ਆਪਣਾ ਜਿਹੜਾ ਨਾਮ ਦੇ ਨਾਲ ਜਿਹੜਾ ਜੁੜੀਏ, ਸੇਵਾ ਦੇ ਨਾਲ ਜੁੜੀਏ। ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਆ, ਜਿਹੜਾ ਸਾਰੇ 4 ਵਰਨਾਂ ਨੂੰ ਜਿਹੜਾ ਉਹ ਸਾਂਝਾ ਆ ਵੀ ਨਾਮ ਜਪੋ, ਵੰਡ ਕੇ ਛਕੋ, ਕਿਰਤ ਕਰੋ, ਉਹ ਸਾਰਾ ਕੁਝ ਆਪਾਂ ਨੂੰ ਇੱਥੇ ਖੂਬਹੂ ਜਿਹੜਾ ਸਿੱਖ ਸੰਗਤ ਦੇ ਦੁਆਰਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਖਾਲਸਾ ਹੀ ਜਾਹੋ ਜਲਾਲ ਦੇ ਵਿੱਚ ਇਹ ਜਿਹੜਾ 45ਵਾਂ ਨਗਰ ਕੀਰਤਨ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ। ਸੋ ਇਦਾਂ ਹੀ ਕਵਰੇਜ ਜਿਹੜੀ ਆ ਉਹ ਤੁਸੀਂ ਦੇਖਦੇ ਰਹੋਗੇ ਪੰਜਾਬੀ